ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇ ਜਰਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰਜ਼ਨੋ GL ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਨੀਵਰਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ ਸਾਲ 2025 ਦੀ 3 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। 2-3 ਵਾਰ ਹੋ ਗਿਆ ਮਿੰਟੂ ਜੀ, ਸਾਲ 2024 ਤੁਰਿਆ ਹੁੰਦਾ। ਜ਼ੁਬਾਨ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਪਤਾ ਕੀ ਹੈ ਕਿ ਹੌਲੀ ਹੌਲੀ ਨਿਕਲਦਾ ਹੁੰਦਾ ਨਾ, ਪਾਸਟ ਪਾਸਟ ਬੰਦੇ ਚ ਹੌਲੀ ਹੌਲੀ ਨਿਕਲਦਾ। ਬਿਲਕੁਲ ਸਹੀ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਸੁਪਰੀਮ ਕੋਰਟ ਤੋਂ। ਸੁਪਰੀਮ ਕੋਰਟ ਨੇ ਗੁਰਮੀਤ ਰਾਮ ਰਹੀਮ ਸਮੇਤ 4 ਹੋਰਾਂ ਨੂੰ ਨੋਟਿਸ ਜਾਰੀ ਕੀਤਾ ਜੀ। ਕਿਸ ਮਾਮਲੇ ਦੇ ਵਿੱਚ? ਦੇਖੋ, ਇਹਨੂੰ ਆਪਾਂ ਥੋੜਾ ਜਿਹਾ ਸਮਝ ਲਈਏ ਜੀ, ਕਿਉਂਕਿ ਇੱਕ ਨਾ ਗੱਲਾਂ ਦਾ ਗੁੱਛਾ ਜਿਹਾ ਬਣ ਜਾਂਦਾ, ਫਿਰ ਬੰਦਾ ਉਲਝਦਾ ਕਿ ਕੀ ਆ। ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਚੀਜ਼ ਨੂੰ ਥੋੜਾ ਨਿਖਾਰ ਕੇ ਥੋੜਾ ਨਿਤਾਰ ਕੇ। ਹਾਂਜੀ, ਦੇਖੋ ਡੇਰਾ ਮੁਖੀ ਤੇ ਸਾਡਾ ਮਿੱਤਰਾਂ ਦੀ ਗੱਲ ਛੱਡਦੇ, ਸੂਈ ਲੱਭ ਲੈਂਦੇ ਨੇਰੇ ਚੋਂ। ਤਾਂ ਗੱਲ ਇਹ ਆ ਕਿ ਬਈ ਹੁਣ ਦੇਖੋ, ਰਾਮ ਰਹੀਮ ਅੰਦਰ ਕਿਉਂ ਆ ਜੀ, ਯਾਨੀ ਡੇਰਾ ਮੁਖੀ ਅੰਦਰ ਕਿਉਂ ਆ? 3 ਵੱਡੇ ਕੇਸ। ਪਹਿਲਾ ਸਾਧਵੀਆਂ ਵਾਲਾ, ਉਹ ਨਸ਼ਰ ਹੋਇਆ, ਚਿੱਠੀਆਂ ਨਸ਼ਰ ਹੋਈਆਂ, ਸਾਧਵੀ ਵਾਲਾ ਕੇਸ ਹੋਇਆ। ਛਤਰਪਤੀ ਨੇ ਛਾਪੀਆਂ, ਛਤਰਪਤੀ ਜੀ ਮਰ ਗਏ ਜੀ, ਮਰਡਰ ਹੋ ਗਿਆ। ਸ਼ੱਕ ਗਿਆ ਕਿ ਇਹ ਚਿੱਠੀਆਂ ਦਾ ਕੰਮ ਕਰਾਇਆ ਸਾਡੇ ਪੁਰਾਣੇ ਮੈਨੇਜਰ ਰਣਜੀਤ ਨੇ। ਹਾਂਜੀ, ਤੇ ਹੋ ਸਕਦਾ ਉਹਦੀਆਂ ਭੈਣਾਂ, ਤਾਂ ਫਿਰ ਉਹਨੂੰ ਵੀ ਮਾਰਤਾ। ਮਤਲਬ ਆਪਸ ਦੇ ਵਿੱਚ ਤਿੰਨੇ ਹੀ ਕੇਸ ਜਿਹੜੇ ਆ ਕਹਿ ਸਕਦੇ ਕਿ ਜੁੜੇ ਹੋਏ, ਤਾਂ ਤਿੰਨਾਂ ਦੇ ਵਿੱਚ ਹੀ ਸਜ਼ਾ ਹੋ ਗਈ। ਯਾਨੀ ਸਾਧਵੀਆਂ ਵਾਲਾ, ਫਿਰ ਜਿਹਨੇ ਚਿੱਠੀਆਂ ਛਾਪੀਆਂ ਸਭ ਤੋਂ ਪਹਿਲਾਂ ਛਤਰਪਤੀ, ਤੇ ਉਸ ਤੋਂ ਬਾਅਦ ਰਣਜੀਤ ਵਾਲਾ। 2 ਹੋ ਗਏ ਕਤਲ ਵਾਲੇ ਮਾਮਲੇ, ਤੇ ਤੀਸਰਾ ਹੋ ਗਿਆ ਬਲਾਤਕਾਰ ਵਾਲਾ। 3 ਮਾਮਲਿਆਂ 'ਚ ਇਹ ਸਜ਼ਾ ਯਾਫਤਾ। ਹੁਣ ਤਿੰਨਾਂ 'ਚੋਂ ਕੀ ਹੋਇਆ ਕਿ ਇੱਕ 'ਚੋਂ ਰਣਜੀਤ ਸਿੰਘ ਵਾਲੇ ਕੇਸ 'ਚੋਂ ਬਰੀ ਹੋ। ਤੁਹਾਨੂੰ ਯਾਦ ਹੋਣਾ, ਆਪਾਂ ਪਹਿਲਾਂ ਹੀ ਦੱਸਤਾ ਸੀਗਾ ਕਿ ਕੁਝ ਵੱਡਾ ਹੋਣ ਜਾ ਰਿਹਾ, ਸੋਮਵਾਰ ਫੈਸਲਾ ਆਏਗਾ, ਤਾਂ ਆ ਗਿਆ ਸੀਗਾ। ਜਦੋਂ ਇਹ ਬਰੀ ਹੋਇਆ, ਇਹ ਗੱਲ ਹੈਗੀ ਆ ਪਿਛਲੀ ਫਰਵਰੀ ਦੀ, ਸ਼ਾਇਦ, ਜੇ ਮੈਂ ਨਹੀਂ ਭੁੱਲਦਾ। ਬਿਲਕੁਲ ਫਰਵਰੀ ਦਾ ਜਾਂ ਮਾਰਚ ਦਾ ਮਹੀਨਾ ਐਂਡ ਵਾਲਾ ਸੀਗਾ, ਜਦੋਂ ਰਾਮ ਰਹੀਮ ਦੀ ਇੱਕ ਅਪੀਲ ਨਿਕਲਦੀ ਆ। ਕਿੱਦਾਂ ਨਿਕਲਦੀ? ਉਹ ਵੀ ਇੱਕ ਇੰਟਰਸਟਿੰਗ ਸੀ। ਮੈਂ ਵੈਸੇ ਉਹ ਕਹਾਣੀ ਦੱਸ ਚੁੱਕਾ ਆਡੀਅנס ਚੋਂ, ਜਿਹੜੇ ਕਹਿ ਲਓ ਕਿ ਪੁਰਾਣੇ ਗੁੰਡ ਨੇ ਪੂਰੇ ਖਬਰਾਂ ਦੇ ਵਿੱਚ, ਉਹ ਜਾਣਦੇ ਹੋਣਗੇ। ਤਾਂ ਇਹ ਹੋਇਆ ਸੀਗਾ ਕਿ ਇੱਕ ਜਿਹੜਾ ਇਹਨਾਂ ਚੋਂ ਅਕਿਊਜ਼ ਸੀਗਾ, ਉਹਦਾ ਪਰਿਵਾਰ, ਉਹ ਵੈਸੇ ਮਰ ਚੁੱਕਾ ਸੀ। ਉਹ ਕਹਿੰਦੇ ਜੀ ਕਿ ਸੋਸ਼ਲੀ ਸਾਡੇ ਤੇ ਜਿਹੜਾ ਧੱਬਾ ਲੱਗਿਆ, ਸੀ ਸੁਣਵਾਈ ਕਰਵਾਉਣੀ ਚਾਹੁੰਦੇ। ਤੇ ਕਮਾਲ ਇਹ ਹੋਇਆ ਕਿ ਜਿਹੜੀਆਂ ਸੁਣਵਾਈਆਂ 20-20 ਸਾਲ ਤੋਂ 15-15 ਸਾਲ ਤੋਂ ਪੀਲਾਂ ਪਈਆਂ, ਉਹਨਾਂ ਨੂੰ ਦਰਕਨਾਰ ਕਰਕੇ ਇਹ ਫਾਈਲ ਜਿਹੜੀ ਆ ਉਹ ਕੁਝ ਸਾਲਾਂ ਬਾਅਦ, ਯਾਨੀ 3-4 ਸਾਲਾਂ ਬਾਅਦ ਹੀ ਜਾ ਨਿਕਲੀ। ਫਿਰ ਠਾ ਸੁਣਵਾਈ ਹੁੰਦੀ ਆ। CBI ਦੇ ਵਕੀਲ ਵੀ ਕੁਝ ਬਹੁਤਾ ਨਹੀਂ ਬੋਲਦੇ, ਪਤਾ ਨਹੀਂ ਕਿਉਂ। ਤੇ ਅਖੀਰ ਇੱਕ ਜੱਜ, ਜਿਹਨੇ 2 ਦਿਨ ਬਾਅਦ ਰਿਟਾਇਰ ਹੋਣਾ ਸੀ, ਉਹ ਬਰੀ ਕਰ ਜਾਂਦਾ। ਠੀਕ ਹੈ ਜੀ। ਤਾਂ ਇਸ ਕੇਸ ਨੂੰ ਅੱਗੇ, ਯਾਨੀ ਇਸ ਫੈਸਲੇ ਨੂੰ ਕਹਿ ਸਕਦੇ ਆ, ਚੈਲੰਜ ਕੀਤਾ ਗਿਆ ਸੁਪਰੀਮ ਕੋਰਟ 'ਚ। ਪਰ ਜਦੋਂ ਇਹ ਮਾਮਲਾ ਸੁਪਰੀਮ ਕੋਰਟ 'ਚ ਗਿਆ, ਰਣਜੀਤ ਸਿੰਘ ਵਾਲਾ ਜਿਹੜਾ ਬਰੀ ਕੀਤਾ ਗਿਆ, ਉਸ ਤੋਂ ਪਹਿਲਾਂ ਜਿਹੜੇ 2 ਕੇਸ ਬਕਾਇਆ ਸੀਗੇ,
ਹੁਣ ਗੱਲ ਕਲੀਅਰ ਹੋ ਗਈ ਨਾ। ਦੋ ਕੇਸ ਕਿਹੜੇ ਸੀਗੇ ਰਹਿ ਗਏ ਬਾਕੀ, ਸਾਧਵੀ ਵਾਲਾ ਤੇ ਛਤਰਪਤੀ ਵਾਲਾ। ਉਹ ਦੋਵੇਂ ਕੇਸ ਵੀ ਸੁਣਵਾਈ ਤੇ ਲੱਗ ਗਏ। ਇੰਟਰਸਟਿੰਗ ਚੀਜ਼ ਦੇਖੋ, ਉਦਾਂ ਹੀ ਜਿੱਦਾਂ ਰਣਜੀਤ ਸਿੰਘ ਵਾਲਾ ਹਾਈ ਕੋਰਟ 'ਚ ਲੱਗਿਆ, ਉਦਾਂ ਹੀ ਮੈਂ ਫਿਰ ਕੌਮਿਆਂ 'ਚ ਪਾ ਕੇ ਕਹਿ ਦਿੰਦਾ, ਉਦਾਂ ਹੀ ਜੀ ਫੈਸਲਾ ਤੁਸੀਂ ਵੀ ਸਮਝ ਲਓ। ਮੈਨੂੰ ਤਾਂ ਨਹੀਂ ਤਾਂ ਸੱਦ ਲੈਣਗੇ ਨਾ ਫਿਰ ਪ੍ਰਸ਼ਾਂਤ ਭੂਸ਼ਣ ਵਾਂਗੂ ਰੁਪਈਆ ਦੇਣਾ ਪਊਗਾ ਮੈਨੂੰ, ਸਮਝਦੇ ਹੋ ਨਾ। ਉਦਾਂ ਹੀ ਸੁਣਵਾਈਆਂ ਨਿਕਲ ਆਈਆਂ ਸਾਹਿਬ, ਤਾਂ ਉਦਾਂ ਦਾ ਫੈਸਲਾ ਵੀ ਆ ਸਕਦਾ। ਪਰ ਇਸ ਦਰਮਿਆਨ ਰਣਜੀਤ ਸਿੰਘ ਦਾ ਪਰਿਵਾਰ ਜਿਹੜਾ ਸੀਗਾ ਉਹ ਚੱਲ ਗਿਆ ਸੁਪਰੀਮ ਕੋਰਟ 'ਚ, ਕਿਉਂਕਿ ਉਹ ਘਰ ਜਿਹੜਾ ਖਾਂਦਾ ਪੀਂਦਾ ਸਹਿੰਦਾ ਕਰਦਾ ਹੈ ਜੀ, ਠੀਕ ਹੈ। ਤਾਂ ਇਸ ਕਰਕੇ ਹੁਣ ਹਾਈ ਕੋਰਟ ਦੇ ਫੈਸਲੇ ਨੂੰ ਜਦੋਂ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਤਾਂ ਸੁਪਰੀਮ ਕੋਰਟ ਨੇ ਸਾਰਿਆਂ ਨੂੰ ਨੋਟਿਸ ਦੇ ਦਿੱਤੇ, ਯਾਨੀ ਪਾਰਟੀਆਂ ਨੂੰ, ਜਿੰਨੇ ਅਕਿਊਜ਼ਡ ਜਿਉਂਦੇ ਹੋਣਗੇ ਜਾਂ ਬਰੀ ਕੀਤੇ ਆ, ਤਾਂ ਉਹਨਾਂ ਨੂੰ ਕਿਹਾ ਕਿ ਆਓ ਤੁਹਾਨੂੰ ਇੱਥੇ ਕੇਸ ਲੜਨਾ ਪਏਗਾ। ਹੁਣ ਜੇ ਮੰਨ ਲਓ ਉੱਥੋਂ ਸੁਪਰੀਮ ਕੋਰਟ ਤੋਂ ਮਿਲ ਜਾਂਦੀ ਆ ਰਾਹਤ, ਫਿਰ ਤੇ ਪਾਉ ਬਾਰਾਂ ਤੇ ਹੇਠਲੇ ਕੇਸ ਵੀ ਜੇ ਨਿਕਲ ਜਾਂਦੇ ਆ ਤਾਂ ਜਦੇ ਹੀ ਬਾਹਰ ਆ ਜਾਏਗਾ, ਜਦੇ। ਤੇ ਜੇ ਮੰਨ ਲਓ ਇੱਥੋਂ ਦੋਨੇ ਨਿਕਲ ਵੀ ਜਾਂਦੇ ਆ ਤੇ ਸੁਪਰੀਮ ਕੋਰਟ 'ਚੋਂ ਸਜ਼ਾ ਬਰਕਰਾਰ ਰਹਿ ਜਾਂਦੀ ਆ, ਫਿਰ ਨਹੀਂ ਨਿਕਲ। ਤਾਂ ਨਾਲੇ ਤੁਹਾਨੂੰ ਪਤਾ ਹੀ ਆ ਹਾਈ ਕੋਰਟ ਸੁਪਰੀਮ ਕੋਰਟ ਪਹੁੰਚਾਂ ਦਾ ਫਰਕ ਆ। ਸੋ ਇਸ ਕਰਕੇ ਇਹ ਸੁਣਵਾਈ ਇੰਟਰਸਟਿੰਗ ਹੋਏਗੀ, ਬਹੁਤ ਤਗੜੇ ਉੱਥੇ ਆਰਗੂਮੈਂਟਸ ਦੇਖਣ ਨੂੰ ਮਿਲ ਸਕਦੇ ਆ। ਇਹ ਵੇਖਣਾ ਹੋਏਗਾ ਕਿ ਸਰਕਾਰਾਂ ਜਿਹੜੀਆਂ ਉਹ ਕਿਸ ਤਰ੍ਹਾਂ ਦੀ ਪੈਰਵਾਈ ਕਰਦੀਆਂ। ਤਾਂ ਕੁੱਲ ਮਿਲਾ ਕੇ ਇਹ ਸੀ ਕਹਾਣੀ, ਕਿਉਂਕਿ ਉਹ ਖਬਰ ਆ ਜਾਂਦੀ ਹੈ ਕਦੀ ਕਿਸੇ ਕੇਸ ਨਾਲ ਜੁੜੀ, ਕਦੀ ਕਿਸੇ ਕੇਸ ਨਾਲ ਜੁੜੀ, ਤਾਂ ਥੋੜਾ ਸੁਣਨ ਵਾਲਾ ਸਰੋਤਾ, ਪੜ੍ਹਨ ਵਾਲਾ ਪਾਠਕ, ਵੇਖਣ ਵਾਲਾ ਦਰਸ਼ਕ ਕਨਫਿਊਜ਼ ਹੋ ਜਾਂਦਾ ਕਿ ਚੱਲ ਕੀ ਰਿਹਾ, ਕਦੇ ਉਹ ਕੇਸ ਕਦੇ ਉਹ ਕੇਸ, ਇਹ ਹੋ ਕੀ ਰਿਹਾ। ਸੋ ਇਹ ਪੜਾਅ ਦਰ ਪੜਾਅ ਟਰਾਇਲ ਚੱਲਦੇ ਆ, ਤੇ ਉਸ ਤੋਂ ਬਾਅਦ ਕੁਝ ਕੇਸ ਜਿਹੜੇ ਸੁਣਵਾਈ ਤੇ ਲੱਗਦੇ ਆ, ਉਹਨਾਂ ਚੋਂ ਇੱਕ ਬਰੀ ਹੋ ਜਾਂਦਾ ਤਾਂ ਉਸ ਨੂੰ ਚੈਲੰਜ ਕੀਤਾ ਗਿਆ ਜੀ। ਜੀ ਬਿਲਕੁਲ ਬਿਲਕੁਲ। ਤੇ ਮਿੰਟ ਜੀ, ਕਮੇਟੀ ਚੋਣਾਂ ਦੇ ਲਈ ਜਿਹੜੀ ਡਰਾਫਟ ਵੋਟਰ ਸੂਚੀ ਆ ਉਹ ਜਾਰੀ ਹੋ ਗਈ ਹੈ ਜੀ? ਹਾਂਜੀ, ਇਹ ਸਾਲ ਦਾ ਕਹਿ ਲਓ ਕਿ ਚੜਾਅ ਜਿਹੜਾ ਪੰਥਕ ਰਾਜਨੀਤੀ ਵਾਸਤੇ ਤੇ ਕਾਫੀ ਕਹਿ ਲਓ ਕਿ ਸਰਗਰਮੀਆਂ ਵਾਲਾ ਹੈ। ਉਧਰੋਂ ਮਾਗੀ ਦਾ ਮੇਲਾ ਤੇ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਕਿ ਰੀਲਾਂਚ ਹੋਣਾ ਹੈ, ਕਮਾਲ ਹੋ ਗਈ ਆ। ਤੇ ਉਧਰੋਂ ਜਿਹੜੇ ਸੁਧਾਰਵਾਦੀ ਆ ਉਹ ਕਹਿੰਦੇ ਕਿ ਇਹਨਾਂ ਨੂੰ ਠਿੱਬੀ ਲਾਉਣੀ ਆ ਜੀ, ਉਹ ਅੱਡ ਕਹਿੰਦੇ ਕਿ ਆਦੇਸ਼ ਲਾਗੂ ਕਰਵਾਓ। ਇਹਨਾਂ ਨੇ, ਮੈਨੂੰ ਲੱਗਦਾ ਕਿ ਹੁਣ ਅਕਾਲੀਆਂ ਨੇ ਫੇਰ ਕਹਿ ਦੇਣਾ ਕਿ ਹੁਣ ਅਸੀਂ ਰੁੱਝੇ ਹੋਏ ਆ ਜੀ ਕਾਨਫਰੰਸ ਦੀ ਤਿਆਰੀ 'ਚ, ਥੋੜਾ ਜਿਹਾ ਹੋਰ ਵਕਫਾ ਦੇ ਦਿਓ। ਤਾਂ ਪੰਥਕ ਰਾਜਨੀਤੀ 'ਚ ਕਾਫੀ ਕੁਝ ਚੱਲ ਰਿਹਾ। ਸੋ ਦੂਜੇ ਪਾਸੇ ਐਸਜੀਪੀਸੀ ਇਲੈਕਸ਼ਨ ਦੀ ਡਰਾਫਟ ਵੋਟਰ ਲਿਸਟ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਆ। ਤਾਂ ਇਹਦੇ ਵਿੱਚ ਕਹਿ ਲਓ ਕਿ ਜੋ 10 ਚੋਣ ਖੇਤਰ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ, ਉਹਦੇ ਸੰਬੰਧਿਤ ਦਫ਼ਤਰ ਜਾਂ ਅਨੁਸੂਚਿਤ ਜਿਹੜੇ ਸਿੱਖ ਗੁਰਦੁਆਰੇ ਆ ਉਹਨਾਂ ਨੂੰ ਉਪਲਬਧ ਕਰਵਾ ਦਿੱਤੀ ਗਈ ਹੈ ਜੀ। ਵੋਟਰ ਲਿਸਟ ਨੂੰ ਡਿਪਟੀ ਕਮਿਸ਼ਨਰ ਦਾ ਜਿਹੜਾ ਦਫ਼ਤਰ ਹੈ, ਰਿਵਾਈਜ਼ਿੰਗ ਅਥਾਰਟੀ ਹੈ, ਤਹਿਸੀਲ ਦਫ਼ਤਰ ਤੇ ਪਟਵਾਰੀ ਦਫ਼ਤਰ ਜਿਹੜੇ ਆ ਉਹਨਾਂ 'ਚ ਜਾ ਕੇ 3 ਜਨਵਰੀ 2025 ਤੋਂ ਦੇਖਿਆ ਜਾ ਸਕਦਾ। ਮਤਲਬ ਸਾਫ਼ ਹੈ ਕਿ ਹੁਣ ਇਹ ਜਿਹੜੀਆਂ ਵੋਟਾਂ ਬਣ ਰਹੀਆਂ ਸਨ ਲਗਭਗ 1 ਸਾਲ ਤੋਂ, ਤਾਂ ਹੁਣ ਉਹਨਾਂ ਦਾ ਜਿਹੜਾ ਮਿਆਦ ਦਾ ਵਾਧਾ ਸੀਗਾ ਉਹ ਤੇ ਲਗਭਗ ਫੁੱਲ ਸਟਾਪ ਆ। ਹੁਣ ਆ ਕੀ ਆ ਕਿ ਬਈ ਫਿਰ ਤੁਹਾਨੂੰ ਪਤਾ ਹੀ ਆ, ਇਹ ਸੂਚੀਆਂ ਹੁੰਦੀਆਂ ਨੇ, ਜਿਵੇਂ ਹੁਣ ਇਹ ਜਾਰੀ ਹੋ ਜਾਣਗੀਆਂ ਡਰਾਫਟ, ਫਿਰ ਉਸ ਤੋਂ ਬਾਅਦ ਜੋ ਰਿਵਾਈਜ਼ਿੰਗ ਅਥਾਰਟੀ ਹੁੰਦੀ ਆ ਉਹਦੇ ਕੋਲ ਦਾਅਵੇ ਜਾਂ ਇਤਰਾਜ਼ ਜਾਂਦੇ ਨੇ, ਤਾਂ ਫਿਰ ਉਹਨਾਂ ਦਾ ਕਹਿ ਲਓ ਕਿ ਕੋਈ ਨਵੇੜਾ ਹੁੰਦਾ, ਕੋਈ ਕਹਿ ਲਓ ਕਿ ਕਲੈਰੀਕਲੀ ਕੋਈ ਤਰੁੱਟੀ ਰਹਿ ਜਾਂਦੀ ਆ, ਪ੍ਰਿੰਟਿੰਗ 'ਚ ਕੋਈ ਤਰੁੱਟੀ ਰਹਿ ਜਾਂਦੀ ਆ, ਉਹ ਸਾਰੀਆਂ ਚੀਜ਼ਾਂ ਡਨ ਕਰਕੇ ਇੱਕ ਫਾਈਨਲ ਵੋਟਰ ਸੂਚੀ ਆ ਜਾਂਦੀ ਆ। ਤੇ ਉਸ ਤੋਂ ਬਾਅਦ ਉਹ ਜਿਹੜੀ ਫਾਈਨਲ ਵੋਟਰ ਸੂਚੀ ਆ ਜਦੋਂ ਉਹ ਆ ਗਈ ਪ੍ਰਵੀਨ ਜੀ, ਉਦੋਂ ਕਿਸੇ ਵੇਲੇ ਵੀ ਇਲੈਕਸ਼ਨ ਕਰਵਾਇਆ ਜਾ ਸਕਦਾ। ਮਤਲਬ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਆ ਉਹ ਕਿਸੇ ਵੇਲੇ ਵੀ ਇਸ ਇਲੈਕਸ਼ਨ ਨੂੰ ਕੰਡਕਟ ਕਰਵਾਉਣ ਵਾਸਤੇ ਨੋਟੀਫਾਈਡ ਕਰ ਸਕਦਾ। ਤਾਂ ਮਤਲਬ ਇਹ ਆਪਾਂ ਵੇਖ ਸਕਦੇ ਹਾਂ ਕਿ ਐਸਜੀਪੀਸੀ ਚੋਣਾਂ ਜਿਹੜਾ ਉਹ ਲਗਭਗ ਬਰੂਹਾਂ ਤੇ ਨੇ। ਹੁਣ ਵਿੰਡੋ ਕਿੱਥੇ ਮਿਲਦੀ ਆ ਇਹ ਦੇਖਣਾ ਹੋਏਗਾ, ਕਿਉਂਕਿ ਵਿੰਡੋ ਦਾ ਵੀ ਇੱਕ ਬੜਾ ਮਸਲਾ ਰਹਿੰਦਾ ਹੈ ਨਾ ਪੰਜਾਬ ਦੇ ਵਿੱਚ। ਹੁਣ ਜਿੱਦਾਂ ਫਰਜ਼ ਕਰੋ ਕਿ ਫਰਵਰੀ ਐਂਡ ਤੱਕ ਆਪਾਂ ਦੇਖਦੇ ਪਏ ਆ ਕਿ ਇਹ ਸਾਰੀ ਪ੍ਰਕਿਰਿਆ ਡਨ ਹੋਏਗੀ, ਯਾਨੀ ਮਾਰਚ ਚੜ ਜਾਏਗਾ, ਜਾਂ ਤਾਂ ਮਾਰਚ ਦੇ ਵਿੱਚ ਇਲੈਕਸ਼ਨ ਹੋ ਜਾਵੇ, ਤੇ ਜੇ ਅਪ੍ਰੈਲ ਚੜ ਗਿਆ ਤੁਹਾਨੂੰ ਪਤਾ ਹੀ ਆ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਹੀ ਵਾਢੀ ਸ਼ੁਰੂ ਹੋ ਜਾਂਦੀ ਆ। ਤੇ
ਫਿਰ ਤੁਹਾਨੂੰ ਪਤਾ ਗਾਂ ਗਰਮੀ ਵੱਧ ਜਾਂਦੀ ਆ। ਤਾਂ ਮਤਲਬ ਜੇ ਉਹਦੇ ਵਿੱਚ ਵੀ ਗਾਂ ਦੇਖੀਏ ਤਾਂ ਕੁਝ ਕੁ ਹਫ਼ਤਿਆਂ ਬਾਅਦ ਹੀ ਝੋਨਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਤਾਂ ਵਿੰਡੋ ਕਿਹੜੀ ਹੋਏਗੀ, ਕਦੋਂ ਕਰਵਾਇਆ ਜਾਂਦਾ? ਵੈਸੇ ਇਹ ਸੈਂਟਰ ਸਰਕਾਰ ਦਾ ਹੀ ਸਾਰਾ ਕੁਝ ਹੁੰਦਾ ਹੈ ਪ੍ਰਵੀਨ ਜੀ, ਉਹਨਾਂ ਨੇ ਦੇਖਣਾ। ਪਰ ਜਿੰਨਾ ਇਹ ਕੰਮ ਆ ਵੋਟਰ ਸੂਚੀਆਂ ਵਗੈਰਾ ਦਾ, ਉਹ ਸਮਝ ਲਓ ਡਨ ਹੋ ਗਿਆ। ਤੇ ਜੇ ਮੰਨ ਲਓ ਆਪਾਂ ਇੱਕ ਹਾਈਪੋਥੈਟਿਕਲੀ ਗੱਲ ਕਰੀਏ ਕਿ ਬਾਈ ਮਾਰਚ ਦੇ ਵਿੱਚ ਇਲੈਕਸ਼ਨ ਆ ਜਾਂਦਾ ਹੈ ਤੇ ਉਧਰੋਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਇਹ ਖਲਾਰਾ ਜਿਹੜਾ, ਯਾਨੀ ਇਹਨਾਂ ਦੇ ਭਾਂਡੇ ਉਦਾਂ ਹੀ ਖਿਲਰੇ ਪਏ ਨੇ, ਤਾਂ ਉਸ ਸੂਰਤ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਪ੍ਰਵੀਨ ਜੀ ਇੱਕ ਬਹੁਤ ਦਿਲਚਸਪ ਗੱਲ ਜਿਹੜੀ ਆ ਉਹ ਵੇਖਣ ਨੂੰ ਮਿਲੇਗੀ ਕਿ ਉਹਦੇ ਵਿੱਚ ਫਿਰ ਅਮਰਤਪਾਲ ਸਿੰਘ ਹੋਰਾਂ ਦਾ ਧੜਾ, ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਧੜਾ, ਦਾਦੂਵਾਲ ਹੋਰਾਂ ਦਾ ਧੜਾ, ਇਹ ਸਾਰੇ ਹੀ ਟਕਰਾਉਣਗੇ। ਫਿਰ ਟਕਰਾਉਣਗੇ ਤਾਂ ਉਹਦੇ ਚ ਕੀ ਹੋਏਗਾ ਉਹ ਤੇ ਆਪਾਂ ਨਹੀਂ ਕੁਝ ਕਹਿ ਸਕਦੇ। ਤੋਂ ਗਰੇਜ਼ ਵੀ ਕਰਨਾ ਚਾਹੀਦਾ ਹੈ, ਕਿਤੇ ਹਾਲੇ ਕਹਿ ਲਓ ਕਿ ਮਨੋਕਲਪਿਤ ਗੱਲਾਂ ਹੀ ਆ। ਤਾਂ ਖੈਰ ਜੇ ਮੰਨ ਲਓ ਆਪਾਂ ਜੇ ਲਾ ਕੇ ਗੱਲ ਕਰਦੇ ਹਾਂ ਕਿ ਜੇ ਨੇੜੇ ਵਾਲੇ ਸਮੇਂ 'ਚ ਇਲੈਕਸ਼ਨ ਹੁੰਦਾ ਤਾਂ ਅਕਾਲੀ ਦਲ ਬਾਦਲ ਵਾਸਤੇ ਇੱਕ ਹੋਰ ਬਹੁਤ ਵੱਡਾ ਇਮਤਿਹਾਨ ਜਿਹੜਾ ਹੈ ਉਹ ਪੇਸ਼ ਇਹਨਾਂ ਦੇ ਆ ਜਾਏਗਾ। ਜੀ ਬਿਲਕੁਲ ਬਿਲਕੁਲ। ਤੇ ਕਿਸਾਨਾਂ ਦੇ ਦੋਵੇਂ ਗਰੁੱਪ ਕਹਿੰਦੇ ਟਸ ਤੋਂ ਮਸ ਨਹੀਂ ਹੋ ਰਹੇ ਜੀ, ਆਪਦੀਆਂ ਜ਼ਿੱਦਾਂ ਦੇ ਅੜੇ ਖੜੇ ਆ। ਹਾਂਜੀ ਨਹੀਂ ਦੇਖੋ ਗੱਲ ਇਹ ਆ ਕਿ ਦੋਨਾਂ ਨੇ ਹੀ 4-4 ਵਾਲੀ ਜਿਹੜੀ ਮਹਾ ਪੰਚਾਇਤ ਹੈ, ਵੈਸੇ ਐਸਕੇਐਮ ਜਿਹੜੇ ਪੋਲੀਟੀਕਲ ਕਹਿ ਲਓ ਰਾਜੇਵਾਲ ਹੋ ਰਹੀਆਂ, ਉਹਨਾਂ ਨੇ ਪਹਿਲਾਂ ਐਲਾਨ ਕਰ ਦਿੱਤਾ ਸੀਗਾ, ਮੁੜ ਕੇ ਇਹਨਾਂ ਨੇ ਐਲਾਨ ਕਰ ਦਿੱਤਾ। ਦੇਖੋ ਦਰਸ਼ਨਪਾਲ ਹੋਰੀ ਬੜੇ ਸਿਆਣੇ ਆਗੂ ਆ, ਉਹਨਾਂ ਨੇ ਇੱਕ ਸੁਝਾਅ ਦਿੱਤਾ ਸੀਗਾ ਕਿ ਤੁਸੀਂ ਖਨੌਰੀ ਵਾਲੀ ਜਾਨੀ ਢਾਬੀ ਗੁਜਰਾ ਜਿਹੜਾ ਕਿ ਇੱਥੇ ਜਿਹੜੀ ਮਹਾ ਪੰਚਾਇਤ ਰੱਖੀ ਆ ਉਸਨੂੰ ਗਾਂਹ ਪਿਛਾਂ ਕਰ ਲਓ, ਇੱਕ ਦਿਨ ਕੋਈ ਫਰਕ ਨਹੀਂ ਪੈਂਦਾ, ਤਾਂ ਕਿ ਆਪਾਂ ਇੱਕ ਤਰੀਕਾਂ ਦੇ ਕਲੈਸ਼ ਤੋਂ ਬਚ ਸਕੀਏ। ਪਰ ਨਹੀਂ, ਆਪਾਂ ਅੱਗੇ ਅਕਸਰ ਗੱਲਾਂ ਕਰਦੇ ਹਾਂ, ਹੁਣ ਤੇ ਆਲੋਚਨਾ ਕਰਨ ਲੱਗਦੇ ਹਾਂ, ਵੀ ਕਹਿ ਲਓ ਕਿ ਥੋੜਾ ਸੰਕੋਚ ਕਰੀਦਾ ਕਿ ਕੀ ਆਲੋਚਨਾ ਕਰਨੀ ਆ। ਤਾਂ ਦਿਨ ਬਾ ਦਿਨ ਅਸੀਂ ਇਹ ਆਲੋਚਨਾ ਕਰਦੇ ਕਰਦੇ ਥੱਕ ਹੀ ਜਾਂਦੇ ਹਾਂ ਕਿ ਪੰਧੇਰ ਹੋਰੀ ਤੁਹਾਨੂੰ ਪਤਾ ਹੀ ਆ, ਉਹ ਵੈਸੇ ਵੀ ਛੇਤੀ ਕੀਤੇ ਆ ਨਾ ਆਪਣੇ ਜਿਹੜਾ ਉਹਨਾਂ ਦਾ ਸਟੈਂਡ ਹੈ ਉਹਦੇ ਤੋਂ ਉਹ ਮੁੜਦੇ ਨਹੀਂ ਹੈ। ਤਾਂ ਉਸ ਸੂਰਤ ਚ ਹੁਣ ਦੇਖੋ ਪ੍ਰਵੀਨ ਜੀ ਗੱਲ ਇਕੱਠਾਂ ਦੀ ਨਹੀਂ ਹੈ ਜੀ ਜੀ, ਗੱਲ ਵੈਸੇ ਇਕੱਠ ਦੀ। ਆਪਾਂ ਕਹਿੰਦੇ ਨਾ ਕਿ ਘਰ ਚ ਫਲਾਣੇ ਦਾ ਇਕੱਠ ਨਹੀਂ ਹੈਗਾ। ਇਕੱਠ ਮਤਲਬ ਇਹ ਨਹੀਂ ਹੁੰਦਾ ਕਿ ਉਹ ਇੱਕ ਪੱਲੀ ਵਿਛਾਈ ਹੈ ਤੇ ਉਹਦੇ ਤੇ ਬੈਠੇ ਰਹਿੰਦੇ ਆ। ਬਿਲਕੁਲ। ਇਕੱਠ ਆਪਾਂ ਕਹਿੰਦੇ ਏਕਾ, ਇਤਫਾਕ, ਇਤਫਾਕ। ਜੀ ਬਿਲਕੁਲ ਦਰੁਸਤ ਸ਼ਬਦ ਇਸਤੇਮਾਲ ਕੀਤਾ ਤੁਸੀਂ ਕਿ ਇੱਕ ਤੇ ਇਹ ਹੁੰਦਾ ਕਿ ਇਕੱਠ ਯਾਰ ਆਪਸ ਚ ਏਕਾ, ਤੇ ਦੂਸਰਾ ਹੁੰਦਾ ਕਿ ਇੱਕ ਦੂਜੇ ਨੂੰ ਪਛਾੜਨ ਵਾਸਤੇ ਇਕੱਠ ਕਰਨਾ, ਭੀੜ ਜਟਾਉਣੀ। ਤਾਂ ਇਹ ਤਾਂ ਹੁਣ ਦੌੜ ਲੱਗੇਗੀ ਨਾ ਸਾਹਿਬ ਕਿ ਕਿੱਦਾਂ। ਅੱਛਾ ਫਿਰ ਅਸੀਂ ਤੁਹਾਨੂੰ ਪਤਾ ਪੰਜਾਬੀ ਇਹਦੇ ਚ ਸਾਨੂੰ ਬੜਾ ਮਜ਼ਾ ਆਉਂਦਾ ਹੈ, ਕਿਹਦੀ ਰੈਲੀ ਚ ਕਿੰਨੇ ਬੰਦੇ ਗਏ, ਕਿਹਦੇ ਅਖਾੜੇ ਚ। ਤੇ ਤੁਹਾਨੂੰ ਪਤਾ ਇੱਕ ਵਾਰੀ ਇੱਕ ਟੂਰਨਾਮੈਂਟ ਤੇ 2 ਕਲਾਕਾਰਾਂ ਦੇ ਅਖਾੜੇ ਲੱਗਣੇ ਸੀ ਵੱਖੋ ਵੱਖਰੇ ਦਿਨ, ਔਰ ਪੰਜਾਬ ਦੇ ਵਿੱਚ ਉਹਨਾਂ ਦਿਨਾਂ ਚ ਕੁਝ ਸੜਕਾਂ ਜਿਹੜੀਆਂ ਬਿਲਕੁਲ ਜਾਮ ਵਰਗੀਆਂ ਹੋ ਗਈਆਂ ਸੀ। ਦੌੜ ਲੱਗੀ ਸੀ ਪੂਰੀ ਵੀ ਕਿਹਦੇ ਚ ਇਕੱਠ ਜ਼ਿਆਦਾ ਹੁੰਦਾ। ਜੀ ਬਿਲਕੁਲ ਬਿਲਕੁਲ, ਸਾਨੂੰ ਇਕੱਠ ਕਰਨ ਅਤੇ ਇਕੱਠ ਨੂੰ ਫਿਰ ਗਿਣਨ ਦੇ ਵਿੱਚ ਮਜ਼ਾ ਆਉਂਦਾ। ਉਹਦੇ ਚੋਂ ਨਿਕਲਦਾ ਕੀ ਅੱਜ ਤੱਕ ਮੈਨੂੰ ਤੇ ਕੋਈ ਸਮਝ ਨਹੀਂ ਆਈ। ਤਾਂ ਇਹ ਤਕਰੀਬਨ ਵੈਸਾ ਹੀ ਬਣ ਗਿਆ ਕਿ ਫਲਾਣੀ ਪਾਰਟੀ ਨੇ ਰੈਲੀ ਕਰਨੀ ਆ, ਫਲਾਣੀ ਨੇ ਰੈਲੀ ਕਰਨੀ ਆ, ਕਿਹਦੇ ਚ ਬੰਦੇ ਜ਼ਿਆਦਾ ਹੋਣਗੇ ਇਹ ਦੇਖਿਆ ਜਾਊਗਾ। ਤਾਂ ਗੱਲ ਅਸਲ ਦੇ ਵਿੱਚ ਪ੍ਰਵੀਨ ਜੀ ਇਹ ਹੈ ਕਿ ਇਸ ਗੱਲ ਦਾ ਫਾਇਦਾ ਕਿਸ ਨੂੰ ਪਹੁੰਚ ਰਿਹਾ, ਨਿਚੋੜ ਦੀ ਗੱਲ ਇਹ ਹੋਣੀ ਚਾਹੀਦੀ ਹੈ। ਦਰਅਸਲ ਕੀ ਹੈ ਕਿ ਇੱਕੋ ਇੱਕ ਇਸ ਵੇਲੇ ਮੁੱਦਾ ਹੈ ਮਰਨ ਵਰਤ ਜੀ, ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਸਭ ਤੋਂ ਖਤਰਨਾਕ ਗੇਮ ਹੈ ਕੇਂਦਰ ਸਰਕਾਰ ਦੀ, ਉਹ ਹੈ ਜਿਹੜਾ ਨਵਾਂ ਖੇਤੀ ਖਰੜਾ ਹੈ। ਹੁਣ ਜਿਹੜੀ ਕਹਿ ਲਈਏ ਮਰਨ ਵਰਤ ਦੀ ਮੂਲ ਮੰਗ ਹੈ, ਕੋਈ ਨਜਾਇਜ਼ ਨਹੀਂ ਹੈ। ਚਲੋ ਭਾਵਨਾ ਕਿਸੇ ਦੀ ਕਿਸ ਤਰ੍ਹਾਂ ਉਹਦਾ ਖੁਦਾ ਜਾਣਦਾ ਹੈ, ਉਹ ਜਾਣਦਾ, ਉਹਦੀ ਜ਼ਮੀਰ ਜਾਣਦੀ ਹੈ। ਪਰ MSP ਵਰਗਾ ਜਿਹੜਾ ਮੁੱਦਾ ਹੈ ਉਹ ਤੇ ਚੱਲ ਹੀ ਰਿਹਾ ਸੀਗਾ। ਤੁਸੀਂ ਦੇਖੋ ਕਿ ਹੁਣ MSP ਜਾਂ ਮਰਨ ਵਰਤ, ਪਰ ਜੋ ਉਹ ਖਤਰਨਾਕ ਇੱਕ ਬੜਾ ਕਹਿ ਲਓ ਕਿ ਕਾਰਪੋਰੇਟ ਪੱਖੀ ਸਿੱਧਾ ਕਾਨੂੰਨ ਜਿਹੜਾ ਹੈ ਜਾਂ ਬਣਾਉਣ ਦੀ ਤਿਆਰੀ ਕਰ ਰਹੇ, ਉਹਦੀ ਕੋਈ ਚਰਚਾ ਨਹੀਂ ਹੈ। ਜੀ ਜੀ, ਉਹਦਾ ਕੋਈ ਵਿਰੋਧ ਨਹੀਂ ਹੈ ਬਹੁਤਾ। ਤਾਂ ਉਹਦੇ ਵਿਰੋਧ ਦੇ ਵਿੱਚ ਜਿਹੜੀਆਂ ਮਹਾ ਪੰਚਾਇਤਾਂ ਹੋ ਰਹੀਆਂ ਨੇ ਸਰ, ਉਹਦੇ ਵਿਰੋਧ ਦੇ ਵਿੱਚ ਇਕੱਠ ਰੱਖਣੇ, ਇਸ ਨੂੰ ਛੋਟਾ ਕਿਸ ਮੁੱਦੇ ਨੂੰ ਕੀਤਾ ਜਾ ਰਿਹਾ। ਜੀ ਜੀ, ਉਹ ਸਵਾਲ ਬੜੇ
ਖਤਰਨਾਕ ਹੀ ਉਪਜਦੇ ਆ ਜਦੋਂ ਖਤਰਨਾਕ ਸਟੇਜ ਆ ਜਾਵੇ ਕੋਈ। ਸੋ ਇਸ ਕਰਕੇ ਇਹ ਕਿਸਾਨ ਆਗੂ, ਮੈਂ ਨਹੀਂ ਕਹਿੰਦਾ ਕੌਣ ਕਿਸ ਵੱਲੋਂ ਖੇਡ ਰਿਹਾ, ਜਦੋਂ ਤੱਕ ਸਬੂਤ ਨਹੀਂ ਹੁੰਦੇ ਉਦੋਂ ਤੱਕ ਨਹੀਂ। ਬਿਲਕੁਲ, ਜਦੋਂ ਤੱਕ ਸਬੂਤ ਆ ਗਏ ਉਦੋਂ ਬਾਅਦ ਫਿਰ ਮਿੰਟੂ ਨਾ ਰੁਕਦਾ ਹੋਇਆ। ਤਾਂ ਕਹਿਣ ਦਾ ਮਤਲਬ ਇਹ ਆ। ਪਰ ਤੁਸੀਂ ਆਪ ਹੀ ਦੇਖੋ, ਇਹ ਕਿਸਾਨ ਆਗੂ ਵੀ ਸੋਚ ਲੈਣ ਕਿ ਤੁਸੀਂ ਕਿਸ ਮੁੱਦੇ ਨੂੰ ਛੋਟਿਆ ਕਰ ਰਹੇ ਹੋ ਔਰ ਖਤਰਨਾਕ ਇਸ ਵੇਲੇ ਕਿਹੜਾ। MSP ਤਾਂ ਪੰਜਾਬ 'ਚ ਚੱਲ ਹੀ ਰਹੀ ਹੈ ਨਾ, ਜੀ ਹਾਲ ਦੀ ਘੜੀ ਚੱਲ ਰਹੀ ਆ, ਪਰ ਬਿਲਕੁਲ ਉਹਨੂੰ ਖਤਮ ਕਰਨ ਵਾਸਤੇ ਇੱਕ ਟੇਢੇ ਢੰਗ ਦੇ ਨਾਲ, ਇੱਕ ਮੰਡੀਕਰਨ ਢਾਂਚੇ ਨੂੰ ਤਬਾਹ ਕਰਨ ਵਾਸਤੇ ਸਭ ਕੁਝ ਲਿਆਂਦਾ ਗਿਆ ਹੈ। ਲੋਕਾਂ ਦੀ ਕਚਹਿਰੀ ਚ ਰੱਖਿਆ ਗਿਆ। ਹੋ ਸਕਦਾ ਕਾਨੂੰਨ ਬਣੇ ਨਾ ਬਣੇ, ਪਰੰਤੂ ਯਤਨ ਤਾਂ ਹੋ ਰਹੇ ਆ। ਤਾਂ ਤੁਸੀਂ ਕਿਸ ਮੁੱਦੇ ਨੂੰ ਕਿਸ ਟਾਈਮ ਤੇ ਕਹਿ ਲਓ ਕਿ ਲੜਾਈ ਦੇ ਵਜੋਂ ਇਸਤੇਮਾਲ ਕਰਨਾ ਹੈ, ਇਹ ਤੁਹਾਨੂੰ ਆਉਣਾ ਚਾਹੀਦਾ ਕਿ ਹਾਂ ਇਸ ਮੌਕੇ ਤੇ ਬਾਈ ਆਹ ਮੁੱਦਾ ਬਹੁਤ ਅਹਿਮ ਹੈ। ਅਸੀਂ ਹਾਲ ਦੀ ਘੜੀ ਦੂਜੇ ਮੁੱਦੇ ਜਿਹੜੇ ਆ ਉਹ ਇੱਕ ਵਾਰੀ ਪਿੱਛੇ ਰੱਖਦੇ ਹੋਏ ਏਕੇ ਦਾ ਸਬੂਤ ਦੇ ਕੇ ਅਸੀਂ ਇਹਦੇ ਤੇ ਲੜਾਂਗੇ। ਬੇਸ਼ੱਕ ਸਾਡੇ ਮਤਲਬ ਰਹਿਣ, ਤਾਂ ਵਕਤ ਦਾ ਤਕਾਜ਼ਾ ਤਾਂ ਕੁਛ ਇਸ ਕਿਸਮ ਦਾ ਹੈ ਸਾਹਿਬ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ ਆਪਾਂ ਮਨਪ੍ਰੀਤ ਬਾਦਲ ਦੀ ਤੇ ਭਾਜਪਾ ਦੀ ਪ੍ਰਧਾਨਗੀ ਦੀ ਦੌੜ ਦੀ। ਮਨਪ੍ਰੀਤ ਬਾਦਲ ਕਹਿੰਦੇ ਹੁਣ ਭਾਜਪਾ ਪ੍ਰਧਾਨ ਬਣਨ ਨੂੰ ਕਾਲੇ ਨਹੀਂ ਜੀ, ਉਸ ਦੌੜ ਦੇ ਵਿੱਚ ਨੇ। ਦੇਖੋ ਪ੍ਰਵੀਨ ਜੀ, ਸਭ ਨੂੰ ਹੱਕ ਹੈ ਕਿ ਉਹ ਸੁਪਨੇ ਦੇਖ ਸਕਦਾ, ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਯਤਨ ਕਰ ਸਕਦਾ। ਦੇਖੋ ਇੱਕ ਗੱਲ ਕਿੱਥੋਂ ਨਿਕਲੀ ਹੈ, ਇੱਕ ਤੇ ਇਹ ਆ ਕਿ ਲਗਭਗ ਸੰਕੇਤ ਮਿਲ ਗਏ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਵਾਲੇ ਜਿੱਦਾਂ ਪ੍ਰਧਾਨ ਬਦਲੇ ਗਏ, ਪਹਿਲਾਂ ਆਮ ਆਦਮੀ ਪਾਰਟੀ ਵਾਲੇ ਚੇਂਜ ਹੋਇਆ ਨਾ ਸਭ ਤੋਂ ਪਹਿਲਾਂ, ਤੇ ਉਸ ਤੋਂ ਇਲਾਵਾ ਅਕਾਲੀ ਦਲ ਵਾਲੇ ਉਹਨਾਂ ਦਾ ਅਸਤੀਫਾ ਹੋ ਗਿਆ। ਉਸ ਤੋਂ ਬਾਅਦ ਗੜੀ ਸਾਹਿਬ ਉਤੇ ਚਲੇ ਗਏ, ਫਿਰ ਆਪ ਚ ਆ ਗਏ, ਆਪਾਂ ਗੱਲ ਕੀਤੀ ਸੀਗੀ। ਤਾਂ ਇਹ ਉਧਰੋਂ ਜਾਖੜ ਸਾਹਿਬ ਦੇ ਕਿ ਬਈ ਅਸੀਂ ਅੱਛਾ ਪਰਫਾਰਮ ਨਹੀਂ ਕਰ ਪਾਏ, ਅੱਛਾ ਕੋਈ ਅਸਤੀਫਾ। ਉਹਨਾਂ ਦਾ ਅਸਤੀਫਾ ਤੇ ਉਤਲੀ ਜੇਬ ਚ ਹੀ ਹੁੰਦਾ ਹਰ ਟਾਈਮ, ਤੁਹਾਨੂੰ ਪਤਾ ਜੀ। ਤਾਂ ਭਾਜਪਾ ਸੋਚ ਰਹੀ ਹੈ ਕਿ ਜਾਖੜ ਸਾਹਿਬ ਤੇ ਬਿਲਕੁਲ ਕਹਿ ਲਓ ਕਿ ਠੰਡੇ ਜੇ ਹੋ ਗਏ ਆ, ਤਾਂ ਉਹਨਾਂ ਦੀ ਜਗ੍ਹਾ ਕੋਈ ਦੇਖੀਏ। ਰੂਪਾਨੀ ਸਾਹਿਬ ਨੇ ਕੱਲ ਸੰਕੇਤ ਵੀ ਦਿੱਤੇ ਆ। ਤਾਂ ਅਚਾਨਕ ਨੱਡਾ ਸਾਹਿਬ ਮਨਪ੍ਰੀਤ ਬਾਦਲ ਦੀ ਰਿਹਾਇਸ਼ ਪਿੰਡ ਬਾਦਲ ਵਿਖੇ ਪੁੱਜਦੇ ਆ, ਨਾਇਬ ਸੈਣੀ ਉਹਨਾਂ ਦੇ ਨਾਲ, ਇੱਕ ਖੂਬਸੂਰਤ ਕੈਮਰੇ ਦੇ ਨਾਲ, ਤਕੜੇ ਕੈਮਰੇ ਦੇ ਨਾਲ ਤਸਵੀਰਾਂ ਦਾ ਸੈਸ਼ਨ ਹੁੰਦਾ ਤੇ ਉਹ ਤਸਵੀਰਾਂ ਪੋਸਟ ਕੀਤੀਆਂ ਜਾਂਦੀਆਂ। ਉਸ ਤੋਂ ਬਾਅਦ ਕੁਝ ਇਸ ਇਲਾਕੇ ਦੇ ਪੱਤਰਕਾਰਾਂ ਨੂੰ ਨਿੱਜੀ ਤੌਰ ਤੇ ਜਾਣਦਾ ਹੈ, ਜਿਹੜੇ ਕੁਝ ਪੋਲੀਟੀਕਲ ਬੰਦਿਆਂ ਦੇ ਬਹੁਤ ਨੇੜੇ ਰਹਿੰਦੇ। ਉਹਨਾਂ ਦਾ ਕੰਮ ਹੀ ਮਤਲਬ ਕਿ ਵੈਸੇ ਕੋਈ ਮਾੜਾ ਨਹੀਂ ਕਰਦੇ, ਉਹਨਾਂ ਨੇ ਸਿਰਫ ਮਤਲਬ ਕਿ ਕੁਝ ਨੇਤਾਵਾਂ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੰਮ ਕਰਨਾ ਹੁੰਦਾ ਜੀ। ਤਾਂ ਉਹਨਾਂ ਚ ਕੁਝ ਬੰਦਿਆਂ ਨੇ ਪੋਸਟਾਂ ਵੀ ਪਾਈਆਂ ਕਿ ਮਨਪ੍ਰੀਤ ਬਾਦਲ ਨੂੰ ਆਉਣ ਵਾਲੇ ਦਿਨਾਂ 'ਚ ਇੱਕ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਤੇ ਇਸ ਤੋਂ ਵੱਧ ਆਪਾਂ ਕੀ ਦੇਖ ਸਕਦੇ ਹਾਂ ਕਿ ਇੱਕ ਤਰ੍ਹਾਂ ਨਾਲ ਇੱਕ ਸੰਦੇਸ਼ ਦੇਣ ਦਾ ਯਤਨ ਕੀਤਾ ਜਾ ਰਿਹਾ ਕਿ ਮਨਪ੍ਰੀਤ ਬਾਦਲ ਇਸ ਦੌੜ ਦੇ ਵਿੱਚ ਸ਼ਾਮਲ ਨੇ। ਰੂਪਾਨੀ ਸਾਹਿਬ ਵੀ ਸੰਦੇਸ਼ ਦੇ ਚੁੱਕੇ ਆ। ਹੁਣ ਪ੍ਰਵੀਨ ਜੀ, ਗੱਲ ਇਹ ਆ ਕਿ ਕੀ ਮਨਪ੍ਰੀਤ ਬਾਦਲ ਪਹਿਲੀ ਗੱਲ ਤੇ ਹੈ ਕਿ ਕੁਆਲਿਟੀ ਰੱਖਦੇ ਆ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ। ਮੈਂ ਅੱਜ ਵੀ ਕਿਤੇ ਬੋਲ ਰਿਹਾ ਸੀ, ਮੈਂ ਕਿਹਾ ਦੇਖੋ ਮਨਪ੍ਰੀਤ ਬਾਦਲ ਦੀਆਂ 3 ਪਾਰੀਆਂ ਨੇ, ਉਹਨਾਂ ਦਾ ਸਿਆਸੀ ਕੈਰੀਅਰ 3 ਪਾਰੀਆਂ ਚ ਵੰਡ, ਇੱਕ ਉਹਨਾਂ ਨੂੰ ਮਿਲੀ ਬੈਠਿਆ ਬਿਠਾਇਆ, ਕਿਉਂਕਿ ਇਹਨਾਂ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਕਹਿ ਲਓ ਕਿ ਹੈਗੇ ਸੀ ਤਾਇਆ ਜੀ ਪ੍ਰਕਾਸ਼ ਸਿੰਘ ਬਾਦਲ, ਬਾਈ ਇਹਨਾਂ ਦੋਨਾਂ ਦੇ ਨਾਲੋਂ ਹੀ ਸਭ ਤੋਂ ਜ਼ਿਆਦਾ ਰਸੂਖ ਲੰਬੀ ਤੇ ਗਿੱਦੜਬਾਜ਼ ਸੀ ਮਨਪ੍ਰੀਤ ਬਾਦਲ ਦੇ ਪਿਤਾ ਜੀ ਦਾ, ਜਿਹਦਾ ਫਾਇਦਾ ਮਨਪ੍ਰੀਤ ਬਾਦਲ, ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਹੋਇਆ ਕਿਸੇ ਟਾਈਮ। ਹੁਣ ਦੂਜੀ ਪਾਰੀ ਹੋਈ ਕਿ ਜਦੋਂ ਆਪਣੇ ਘਰ ਚੋਂ ਨਿਕਲ ਕੇ ਇਹਨਾਂ ਨੇ PPP ਯਾਨੀ ਆਪ ਖੁਦ ਅਗਵਾਈ ਕਰਨ ਦੀ ਠਾਣੀ ਕਿ ਮੈਂ ਤਨਜ਼ੀਮ ਦੀ ਅਗਵਾਈ ਕਰਾਂਗਾ ਜੀ। ਦੂਜੀ ਪਾਰੀ, ਫਿਰ ਤੀਜੀ ਪਾਰੀ ਮਤਲਬ ਪਾਰਟੀ ਇਮਰਜ ਕਰਨੀ, ਔਰ ਉਸ ਤੋਂ ਬਾਅਦ ਫਿਰ ਪਾਰਟੀ ਬਦਲਣੀ ਯਾਨੀ ਭਾਜਪਾ ਚ ਆਉਣਾ ਤੀਸਰੀ। ਹੁਣ ਚੌਥੀ ਉਹ ਸਟਾਰਟ ਕਰਨਾ ਫੇਰ ਚਾਹੁੰਦੇ ਆ, ਪਰ ਜਿਹੜੀ PPP ਵਾਲੀ ਪਾਰੀ ਸੀ ਉਹਦਾ ਹਸ਼ਰ ਤਾਂ ਦੇਖੀਏ ਨਾ। ਫਿਰ ਮੈਂ ਕਿਸੇ ਦੀ ਕੁਆਲਿਟੀ ਤੇ ਕਦੇ ਸਵਾਲ ਨਹੀਂ ਚੁੱਕਦਾ, ਜਦੋਂ ਉਹਦੀ ਕੁਆਲਿਟੀ ਕਸੌਟੀ ਤੇ ਜਦੋਂ ਪਰਖੀ ਜਾਂਦੀ ਆ, ਜੋ ਉਹਦਾ ਰਿਪੋਰਟ ਕਾਰਡ ਹੁੰਦਾ, ਮੈਂ ਉਹਦੀ ਗੱਲ ਕਰਦਾ ਸਰ। ਕਾਬਲੀਅਤ ਹਰੇਕ ਬੰਦੇ ਚ ਬਹੁਤ ਹੁੰਦੀ ਹੈ, ਹਰੇਕ ਬੰਦਾ ਇਹ ਕਹਿੰਦਾ ਮੈਂ ਕੁਝ ਵੀ ਕਰ ਸਕਦਾ, ਤੇ ਹਰੇਕ ਬੰਦਾ ਕੁਝ ਵੀ ਕਰ ਸਕਦਾ ਹੈ। ਪਰ ਜਦੋਂ ਤੁਹਾਡਾ ਪਿਛਲਾ ਰਿਕਾਰਡ ਦੇਖਦੇ ਆ ਤਾਂ ਫਿਰ ਉਦੋਂ ਕੁਝ ਸਵਾਲਾਤ ਜਿਹੜੇ ਆ
ਸਮਝਦੇ ਆ। ਤਾਂ ਦੂਜੀ ਗੱਲ ਹੋ ਸਕਦਾ ਕਿ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਭਾਜਪਾ ਸੋਚ ਲਵੇ, ਪਰ ਦੂਸਰੇ ਪਾਸੇ ਜਨਾਬ ਇੱਕ ਚੀਜ਼ ਜਿਹੜੀ ਆ ਉਹ ਇਹਨਾਂ ਦੇ ਅਗੇਂਸਟ ਜਾਂਦੀ ਹੈ ਥੋੜੀ ਜੀ। ਉਹ ਕੀ ਆ ਕਿ ਇੱਕ ਤਾਂ ਟਕਸਾਲੀ ਭਾਜਪਾ ਵਾਲੇ ਕਦੇ ਵੀ ਪ੍ਰਵਾਨ ਨਹੀਂ ਕਰਨਗੇ ਕਿ ਇੱਕ ਕਾਂਗਰਸੀ ਅੱਗੇ ਬਣਾ ਕੇ ਤੁਸੀਂ ਦੇਖਿਆ ਤੇ ਕੀ ਨਿਕਲਿਆ। ਹੁਣ ਦੂਸਰਾ ਸਾਡੇ ਪੇਸ਼ ਪਾ ਦਿਓ। ਜੈਨੀ ਤੇ ਕੱਲ ਬੋਲ ਹੀ ਗਿਆ ਨਾ ਕਿ ਅਸੀਂ ਟਰੱਕਾਂ ਬੱਸਾਂ ਵਾਲੇ ਸੀ, ਸਾਡੇ ਮੋਹਰੇ ਤੁਸੀਂ ਮਸੜੀ ਵਾਲਾ ਲਾਤਾ। ਉਹ ਕਿਹਨੂੰ ਕਹਿ ਰਿਹਾ ਸੀ? ਸਾਫ਼ ਹੈ ਨਾ। ਤਾਂ ਕਹਿਣ ਦਾ ਮਤਲਬ ਇਹ ਹੈ ਸਾਹਿਬ ਕਿ ਇਹਦੇ ਨਾਲ ਹੀ ਇੱਕ ਗੱਲ ਹੋਰ ਹੈ ਕਿ ਭਾਜਪਾ ਦਾ ਜਿਹੜਾ ਕਹਿ ਲਓ ਕਿ ਧਿਆਨ ਕੇਂਦਰਿਤ ਹੈ ਉਹ ਹੈ SC OBC ਵੋਟ ਤੇ। ਇਸ ਕਰਕੇ ਜੱਟ ਨੂੰ ਜ਼ਿੰਮੇਵਾਰੀ ਦੇਣੀ ਮੇਰੇ ਖਿਆਲ ਦੇ ਨਾਲ ਲੱਗਦਾ ਹੈ ਕਿ ਉਹ ਇਹਨਾਂ ਲਈ ਸੋਚ ਵਿਚਾਰਨ ਦਾ ਵਿਸ਼ਾ ਹੋਏਗਾ। ਤਾਂ ਇਹ ਉਸ ਵੋਟ ਤੇ ਕੇਂਦਰਿਤ ਰਹਿਣਗੇ। ਬਾਕੀ ਮੈਂ ਜਿਵੇਂ ਕਿਹਾ ਕਿ ਸਭ ਨੂੰ ਅਧਿਕਾਰ ਹੈ ਜੀ, ਸਭ ਨੂੰ ਕੋਸ਼ਿਸ਼ ਕਰਨ ਦਾ ਹੱਕ ਹੈ। ਤਾਂ ਕੋਸ਼ਿਸ਼ਾਂ ਜ਼ਰੂਰ ਹੋ ਰਹੀਆਂ, ਜਿਨ੍ਹਾਂ ਕੋ ਮੈਂ ਤੁਹਾਨੂੰ ਹਵਾਲਾ ਦੇ ਕੇ ਦੱਸਿਆ ਕਿ ਸੰਕੇਤ ਮਿਲ ਰਹੇ ਨੇ ਕਿ ਇੱਧਰ ਵੀ ਜੁਗਾੜਬੰਦੀ ਜਾਂ ਲਾਮਬੰਦੀ ਜਿਹੜੀ ਹੈ ਰਾਜਨੀਤੀ 'ਚ ਹੋ ਰਹੀ ਹੈ। ਜੀ। ਤੇ DSP ਗੁਰਸ਼ੇਰ ਸਿੰਘ ਨੂੰ ਕਹਿੰਦੇ ਘਰੇ ਤੋਰਤਾ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ। ਹਾਂਜੀ, ਦੇਖੋ ਇਹ ਤੇ ਹੋਣਾ ਹੀ ਸੀਗਾ, ਪਰ ਮੈਨੂੰ ਨਾ ਇੱਕ ਦਿਨ ਜਿਮ ਦੇ ਵਿੱਚ ਗੁਰਸ਼ੇਰ ਦੇ ਨਾਲ ਦਾ ਇੱਕ ਮੁੰਡਾ ਮਿਲਿਆ ਜੀ। ਦੋਨਾਂ ਨੇ ਇਕੱਠੇ ਪੇਪਰ ਦਿੱਤਾ ਸੀ 19 'ਚ। ਉਹ ਰਹਿ ਗਿਆ, ਇਹਦੀ ਸਿਲੈਕਸ਼ਨ ਹੋ ਗਈ। ਉਹ ਮਤਲਬ ਕਿ ਥੋੜੇ ਜਿਹੇ ਪੁਆਇੰਟਾਂ ਤੇ ਰਹਿ ਗਿਆ ਸੀ। ਤਾਂ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ 19 ਚ ਉਹਦੀ ਸਿਲੈਕਸ਼ਨ ਹੋਈ, 20-21 ਉਹਦਾ ਟ੍ਰੇਨਿੰਗ ਵਾਲਾ ਪੀਰੀਅਡ ਹੋਏਗਾ। ਮਤਲਬ ਕਿ 21-22 ਚ ਪੋਸਟਿੰਗ ਅੱਛੀ ਹੋਈ ਹੋਏਗੀ ਤੇ 25 ਚੜ੍ਹਦਿਆਂ ਉਹਦਾ ਪੱਤਾ ਕੱਟਿਆ ਗਿਆ ਫੋਰਸ ਦੇ ਵਿੱਚੋਂ। ਇਹਦਾ ਮਤਲਬ ਹੈ ਕਿ ਕੈਰੀਅਰ ਸ਼ੁਰੂ ਹੁੰਦਿਆਂ ਹੀ ਗੁਰਸ਼ੇਰ ਆਪਣੀ ਜ਼ਿੰਦਗੀ 'ਚ ਨੇਰ ਲਿਆ ਕੇ ਬਹਿ ਗਏ। ਇਸ ਦਰਮਿਆਨ ਉਹਨੂੰ ਅਵਾਰਡ ਵੀ ਮਿਲੇ ਜੀ, ਉਹਦੀ ਕਾਬਲੀਅਤ ਨੂੰ ਸਲਾਹਿਆ ਵੀ ਗਿਆ, ਪਰ ਇਸ ਇੰਟਰਵਿਊ ਲਈ ਉਹਨੇ ਆਪਣਾ ਕੈਰੀਅਰ ਦਾਅ ਤੇ ਲਾ ਦਿੱਤਾ। ਉਹ ਕਿਉਂ ਦਾ ਜਵਾਬ ਨਹੀਂ ਹੈ ਕਿਸੇ ਕਿ ਉਹ ਬਹੁਤ ਮੋਟਾ ਕੋਈ ਹੱਥ ਮਾਰ ਗਿਆ ਜਾਂ ਉਹਦੇ ਉੱਤੇ ਵੀ ਕੋਈ ਐਸਾ ਬੈਠਾ ਸੀਗਾ ਜਿਸ ਨੇ ਮਜਬੂਰ ਕੀਤਾ ਤੇ ਉਸ ਤੋਂ ਬਾਅਦ ਉਹ ਹਾਲੇ ਵੀ ਚੁੱਪ ਹੈ। ਇਹ ਸਵਾਲ ਉਦਾਂ ਦਾ ਹੀ ਉਦਾਂ ਹੈ, ਪਰ ਗੱਲ ਇਹ ਹੈ ਕਿ ਮੈਂ ਤੇ ਤੁਹਾਨੂੰ ਬਹੁਤ ਪਹਿਲਾਂ ਦੱਸਦਾ ਸੀਗਾ ਕਿ ਗੁਰਸ਼ੇਰ ਇੱਥੋਂ ਦੀ ਪਹੁੰਚ ਤੋਂ ਬਾਹਰ ਹੈ, ਇੱਥੋਂ ਦੇ ਰਾਹਾਂ ਦੀ ਪਕੜ ਤੋਂ ਬਾਹਰ ਆ। ਹੋ ਸਕਦਾ ਤੁਹਾਡੇ ਇੱਧਰ ਆਲੇ ਦੁਆਲੇ ਕਿਸੇ ਮੁਲਕ 'ਚ ਬੈਠਾ ਹੋ। ਜੀ। ਮੈਨੂੰ ਤਾਂ ਦੱਸਣ ਵਾਲੇ ਵੀ ਦੱਸਿਆ ਕਿ ਵਾਇਆ ਨੇਪਾਲ। ਉਹ ਖੈਰ, ਪਰ ਗੱਲ ਇਹ ਹੈ ਕਿ ਇਸ ਮਾਮਲੇ 'ਚ ਇੱਕ DSP ਦੀ ਜਿਹੜੀ ਬਰਖਾਸਤ ਗਈ ਹੈ, ਕੀ ਇਹ ਕਾਫੀ ਹੈ ਜਾਂ ਸਿਰਫ ਤੇ ਸਿਰਫ ਹਾਈ ਕੋਰਟ 'ਚ ਆਪਣੇ ਆਪ ਨੂੰ ਬਚਾਉਣ ਦਾ ਇੱਕ ਤਰੀਕਾ ਹੈ? ਸਹੀ ਹੈ। ਤੇ ਇਹ ਬੜੇ ਵੱਡੇ ਸਵਾਲ ਆ। ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਨਾ ਕਿ ਲਾਰੈਂਸ ਨੂੰ ਹੁਣ ਪੰਜਾਬ 'ਚ ਲਿਆਉਣਾ ਔਖਾ ਹੋ ਗਿਆ ਸੀ। ਕੇਂਦਰ ਤੇ ਪਹਿਲਾਂ ਉਹਦੇ ਤੇ ਇੱਕ ਧਾਰਾ ਇੰਪੋਜ਼ ਕਰਕੇ ਬੈਠੀ ਹੈ ਕਿ ਕੋਈ ਵੀ ਉਹ ਲਿਆ ਨਹੀਂ ਸਕਦਾ ਸਟੇਟ ਨੂੰ ਪੁੱਛਗਿੱਛ ਵਾਸਤੇ, ਪਰੰਤੂ ਪੰਜਾਬ ਤੇ ਕਦੇ ਵੀ ਨਹੀਂ, ਕਿਉਂਕਿ ਉੱਥੇ ਤੇ ਹਵਾਲਾ ਦੇ ਦਿੱਤਾ ਜਾਏਗਾ ਕਿ ਅੱਗੇ ਆ ਮਸਲਾ ਹੈ। ਮਾਮਲਾ ਵੀ ਹਾਈ ਕੋਰਟ ਨੇ ਫੜੇ। ਸੋ ਇਸ ਵਾਸਤੇ ਕਹਿ ਲਓ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਚੱਲਦੀਆਂ ਕਿ ਜਿਹਦੇ ਵਿੱਚ ਹੁਣ ਗੁਰਸ਼ੇਰ ਦੀ ਬਰਖਾਸਤਗੀ ਤੇ ਜ਼ਰੂਰ ਹੋ ਗਈ ਆ, ਪਰੰਤੂ ਜਿਵੇਂ ਮੈਂ ਸਵਾਲ ਕੀਤਾ ਕਿ ਕੀ ਇਦੋਂ ਉੱਪਰਲੇ ਜਿਹੜੇ ਅਧਿਕਾਰੀ ਆ ਉਹ ਬਚ ਗਏ? ਹੁਣ ਹਾਈ ਕੋਰਟ ਤੇ ਡਿਪੈਂਡ ਕਰਦਾ ਹੈ। ਔਰ ਦੂਜੀ ਗੱਲ ਹੈ ਕਿ ਹਾਈ ਕੋਰਟ ਇਹ ਤੇ ਪੁੱਛੇ ਨਾ ਕਿ ਜੇ ਐਡਾ ਵੱਡਾ ਕਿਸੇ ਬੰਦੇ ਨੇ ਗੁਨਾਹ ਕੀਤਾ ਹੈ ਤਾਂ ਉਹਦੇ ਤੇ ਜੋ ਕ੍ਰਿਮੀਨਲ ਪ੍ਰੋਸੀਡਿੰਗ ਹੁੰਦੀ ਉਹ ਕਿਉਂ ਨਹੀਂ ਚਲਾਈ ਜਾ ਸਕਦੀ? ਤੇ ਦੂਜਾ ਬੰਦਾ ਹੈ ਕਿੱਥੇ ਹੈ ਜਿਸਨੇ ਆਪਣੀ ਚਾਰਜ ਸ਼ੀਟ ਵੀ ਸਵੀਕਾਰ ਨਹੀਂ ਕੀਤੀ ਪੁਲਿਸ ਲਾਈਨ 'ਚ? ਇਹਦਾ ਮਤਲਬ ਕਿ ਜੋ ਆਪਾਂ ਕਹਿ ਰਹੇ ਸੀ ਸਹੀ ਹੈ ਨਾ, ਕਿਉਂਕਿ ਬੰਦਾ ਪੁਲਿਸ ਲਾਈਨ 'ਚ ਆਪਦੀ ਚਾਰਜ ਸ਼ੀਟ ਵੀ ਜਿਹੜੀ ਹੈ ਪ੍ਰਵਾਨ ਨਹੀਂ ਕਰ ਰਿਹਾ। ਜੀ ਬਿਲਕੁਲ। ਤੇ ਮੰਡੀ ਜੀ ਗੱਲ ਕਰੀਏ ਆਪਾਂ ਕਾਉਂਸਲਰ ਚਤਰਵੀਰ ਦੀ, ਇਹਨੇ ਵੱਡੇ ਦੋਸ਼ ਲਾਏ ਆ ਜੀ। ਦੇਖੋ ਚਤਰਵੀਰ ਜਿਹੜਾ ਸੀਗਾ, ਇਹ ਚਤਰ ਤੇ ਹੁਣ ਕਾਹਦਾ ਰਹਿ ਗਿਆ ਹੈ, ਇਹ ਤੇ ਤਰ੍ਹਾਂ ਨਾਲ ਕਹ ਲਓ ਕਿ ਚੱਕਰ 'ਚ ਹੀ ਫਸ ਗਿਆ। ਇਹਦਾ ਕੀ ਹੋਇਆ ਸੀਗਾ ਕਿ
ਤੁਹਾਨੂੰ ਯਾਦ ਹੈ ਅਕਾਲੀ ਦਲ ਬਾਦਲ ਵੱਲੋਂ ਜਿਹੜੇ ਕੁਝ ਕੁ ਕਾਉਂਸਲਰ ਜਿੱਤੇ ਪੰਜਾਂ ਨਿਗਮਾਂ ਚ, ਉਹਨਾਂ ਚੋਂ ਇੱਕ ਨੰਬਰ ਆਇਆ। ਹੁਣ ਚਤਰਵੀਰ ਜੀ ਜਿੱਤ ਗਏ ਤੇ ਚਤਰਵੀਰ ਜੀ ਨੂੰ ਫੇਰ ਫਸਾ ਲਿਆ ਆਮ ਆਦਮੀ ਪਾਰਟੀ ਵਾਲਿਆਂ। ਇੱਕ ਕੇਸ ਜਿਹੜਾ ਆ ਉਹ ਦਰਜ ਕਰਕੇ ਇਹ ਉਹਨਾਂ ਚ ਚਲਾ ਗਿਆ। ਅਕਾਲੀਆਂ ਨੇ ਕੋਈ ਮਾਰਿਆ ਹੋਣਾ ਹੰਬਲਾ ਜਾਂ ਦਿੱਤੀ ਹੋਣੀ ਹਿੰਮਤ ਕਿ ਹੋਵੇ ਅਕਾਲੀ ਤੇ ਇਹਨਾਂ ਤੋਂ ਡਰ ਜੇ ਝਾੜੂ ਵਾਲਿਆਂ ਤੋਂ ਆ ਜਾ ਵਾਪਸ, ਉਹ ਫੇਰ ਚਲਾ ਗਿਆ। ਅੱਛਾ, ਹੁਣ ਜਿਹੜਾ ਕੇਸ ਸੀ ਉਹ ਤੇ ਪੈਂਡਿੰਗ ਹੀ ਪਿਆ ਸੀ ਨਾ ਪ੍ਰਵੀਨ ਜੀ, ਉਹ ਤੇ ਨਹੀਂ ਨਾ ਨਿਬੜਿਆ। ਉਹਨਾਂ ਨੇ ਚੱਕ ਕੇ ਹੁਣ ਇਹ ਕਹਿੰਦਾ ਹੈ ਕਿ ਬਈ ਗੱਲ ਇਹ ਆ ਕਿ ਮੇਰੇ ਪਰਿਵਾਰ ਤੇ ਦਬਾਅ ਬਣਾਇਆ ਜਾ ਰਿਹਾ, ਨਾਲ ਪਰੇਸ਼ਾਨ ਕਰਨ ਦਾ ਦੋਸ਼ ਲੱਗਾ ਹੈ। ਤੇ ਇਸ ਤੋਂ ਇਲਾਵਾ ਥਾਣਾ ਡਿਵੀਜ਼ਨ 7 ਦਾ ਜਿਹੜਾ ਐਸਐਚਓ ਆ ਕੋਈ ਕਥਿਤ ਤੌਰ ਤੇ ਦਬਾਅ ਪਾਉਣ ਜਾਂ ਗਾਲਾਂ ਕੱਢਣ ਦਾ ਤੇ ਇਸ ਦੇ ਨਾਲ ਹੀ ਉਹਦੀਆਂ ਦੁਕਾਨਾਂ ਬੰਦ ਕਰਵਾਉਣ ਦੀਆਂ ਧਮਕੀਆਂ ਦੇਣ ਦਾ ਦੋਸ਼ ਲੱਗਾ ਹੈ। ਤਾਂ ਗੱਲ ਤਾਂ ਫਿਰ ਪ੍ਰਵੀਨ ਜੀ ਉੱਥੇ ਹੀ ਖੜ ਗਈ ਨਾ। ਮੈਂ ਅੱਗੇ ਵੀ ਇੱਕ ਗੱਲ ਕਹੀ, ਮੈਂ ਆਖਿਆ ਕਿ ਜਿਵੇਂ ਹੁਣ ਤੁਸੀਂ ਮਾਨ ਸਾਹਿਬ ਨੂੰ ਦੇਖਿਆ ਤਾਂ ਕਹਿੰਦੇ ਜੀ ਕਿ ਡੱਲੇਵਾਲ ਨੂੰ ਮਰਨ ਵਰਤ ਤੋਂ ਚੁੱਕਣ ਵਾਸਤੇ ਮੈਨੂੰ ਮਜਬੂਰ ਕੀਤਾ ਜਾ ਰਿਹਾ, ਮੈਂ ਕਿਉਂ ਚੁੱਕਾਂ? ਕਹਿੰਦੇ ਤੇ ਆਪਦੇ ਸ਼ਹਿਰ ਮਾਸਟਰ ਬੈਠਾ ਸੀ ਮਰਨ ਵਰਤ ਤੇ ਇਹਨਾਂ ਦੇ ਖਿਲਾਫ, ਆਪਦੀਆਂ ਸੱਚੀਆਂ ਮੰਗਾਂ ਨੇ ਜੀ, ਮਾਸਟਰ ਦੇ ਮੁੰਡੇ ਦੀ ਪੁਲਿਸ ਨੇ ਰਾਤੋਂ ਚੱਕ ਲਿਆ। ਤੇ ਮੈਂ ਅੱਜ ਲਿਖਿਆ ਉਸ ਬਾਬਤ, ਮੈਂ ਕਿਹਾ ਕਿ ਇਸ ਮੁਲਕ ਦੇ ਵਿੱਚ ਹਾਲਾਤ ਇਹ ਜੀ ਕਿ ਜਿਸ ਦੇ ਹੱਥ ਤਾਕਤ ਹੈ ਨਾ ਸਾਹਿਬ, ਚਾਹੇ ਉਹ ਮਾਨ ਵਾਂਗੂ ਚੁਣੀ ਹੋਈ ਸਰਕਾਰ ਜਿਹੜੀ ਵੋਟ ਦੀ ਤਾਕਤ ਹੈ ਉਹਦੀ ਹੈ, ਤਾਂ ਉਹ ਏਦਾਂ ਵਰਤਦਾ। ਤੇ ਚਾਹੇ ਫਿਰ ਇੱਕ ਦੇਸ਼ ਦੀ ਵੋਟ ਦੀ ਤਾਕਤ ਹੋਵੇ, ਮੋਦੀ ਸਾਹਿਬ ਕੋਲ ਈਡੀ ਜਿਵੇਂ ਇਹਨਾਂ ਨੂੰ ਭਜਾ ਕੇ ਵੱਲ ਕੇ ਨੱਪਦੀ ਆਮ ਆਦਮੀ ਪਾਰਟੀ ਵਾਲੇ, ਤਾਂ ਜਾਂ ਫਿਰ ਇੱਕ ਸੁਕੜੇ ਜੇ ਬਦਮਾਸ਼ ਕੋਲ ਗਲੌਕ ਪਿਸਟਲ ਫੜਿਆ ਹੋਵੇ, 30 ਦਾ ਹੋਵੇ ਜੀ ਸਰ, ਇਹ ਬੰਦੇ ਫਿਰ ਤਾਰੇ ਵੀ ਕਹਿ ਦੇਣਾ ਸਾਡੇ ਆ। ਸਰ ਲੋਕ ਕਹਿਣਗੇ ਕਿ ਤੁਹਾਡੀ ਖੇਤੀ ਹੈ ਸਰ, ਜਦੋਂ ਮਰਜ਼ੀ ਤੋੜ ਦਿਓ। ਇੱਥੇ ਤਾਕਤ ਹੀ ਕੰਮ ਕਰਦੀ ਹੈ ਔਰ ਤਾਕਤ ਦੀ ਹੀ ਵਰਤੋਂ ਹੁੰਦੀ ਹੈ ਸਰ। ਤਾਂ ਮਤਲਬ ਇਹ ਸਾਫ਼ ਆ, ਸਪਸ਼ਟ ਆ ਕਿ ਜਿਸ ਤਰ੍ਹਾਂ ਇਹਨਾਂ ਦੇ ਕੋਲ ਤਾਕਤ ਆ ਤੇ ਉਹ ਤਾਕਤ ਦੀ ਇਸ ਤਰ੍ਹਾਂ ਦੀ ਵਰਤੋਂ ਕਰਦੇ ਆ, ਉਤਲਿਆਂ ਕੋਲ ਉਦੋਂ ਵੀ ਜ਼ਿਆਦਾ ਉਹ ਉਸ ਤਰ੍ਹਾਂ ਦੀ ਵਰਤੋਂ ਕਰਦੇ ਆ। ਪਰ ਇਹ ਚੀਕਾਂ ਮਾਰਦੇ ਆ, ਇੱਥੇ ਆ ਕੇ ਫਿਰ ਇਹ ਚੀਕਾਂ ਮਰਾਉਂਦੇ ਆ। ਆਹੀ ਫਰਕ ਆ। ਉਹ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ ਵੀ ਜੇ ਉਹਨੇ ਕ੍ਰਾਈਮ ਕੀਤਾ ਸੀ ਕੋਈ ਤੇ ਤੁਸੀਂ ਉਹਨੂੰ ਪਾਰਟੀ ਆਪਣੀ ਚ ਕਿਉਂ ਸ਼ਾਮਲ ਕੀਤਾ ਬਈ? ਇਹ ਹਵਾਲਾਤ ਖੋਲੀ ਆ ਤੁਸੀਂ, ਇੱਕ ਪਾਰਟੀ ਕਾਦੀ ਹਵਾਲਾਤ ਆ ਜਿਹਦੇ ਚ ਲਿਆ ਕੇ ਇਦਾਂ ਦੇ ਬੰਦੇ ਬਿਠਾਣੇ ਆ। ਜੀ ਜੀ, ਤੇ ਜੇ ਇਸ ਤਰ੍ਹਾਂ ਦਾ ਮਾਮਲਾ ਹੈ ਹੀ ਨਹੀਂ ਸੀਗਾ ਤਾਂ ਫਿਰ ਉਹਦੇ ਘਰ ਹੁਣ ਦੁਬਾਰਾ ਪੁਲਿਸ ਘੱਲਣ ਦੀ ਕਾਹਤੋਂ ਲੋੜ ਹੈ? ਕੀ ਲੋੜ ਪੈ ਗਈ? ਸਹੀ ਹੈ। ਇਸ ਕਰਕੇ ਇਹ ਰਾਜਨੀਤੀ ਜਿਸ ਤਰ੍ਹਾਂ ਦੀ ਕਰ ਰਹੇ ਆ, ਬੇਹੱਦ ਨਿਮਨ ਪੱਧਰ ਦੀ, ਬੇਹੱਦ ਹੇਠਲੇ ਪੱਧਰ ਦੀ ਰਾਜਨੀਤੀ ਹੈ ਸਰ। ਸੋਚਦੇ ਇਹ ਆ ਵੀ ਆਪਾਂ ਜਿਹੜਾ ਬਿਆਨ ਦਿੱਤਾ ਲੋਕਾਂ ਨੇ ਤਾਂ ਸੱਚ ਮੰਨ ਨਹੀਂ ਲੈਣਾ। ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਤੁਸੀਂ ਹੋਰ ਤਾਂ ਕੀ ਕਰ ਰਹੇ ਹੋ। ਬਿਲਕੁਲ ਜੀ ਜੀ ਬਿਲਕੁਲ। ਪਹਿਲਾਂ ਆਪ ਹੀ ਕਹਿੰਦੇ ਹੁੰਦੇ ਸੀ ਨਾ ਲੋਕ, ਅਕਾਲੀ ਦਲ ਦੀ ਸਰਕਾਰ ਚ ਬਾਦਲ ਡੰਡੇ ਖਾਂਦੇ ਆ, ਕੈਪਟਨ ਦੀ ਸਰਕਾਰ ਚ ਪਟਿਆਲੇ ਆ, ਤੇ ਬਦਲਿਆ ਕੀ ਆ ਹੁਣ 30-32 ਕਿਲੋਮੀਟਰ ਉਰਾਂ ਆ ਗਿਆ, ਹੁਣ ਸੰਗਰੂਰ ਖਾਈ ਜਾਂਦੇ ਲੋਕ, ਤਾਂ ਡੰਡੇ ਖਾਈ ਜਾਂਦੇ। ਸੰਗਰੂਰ ਕਿਉਂ? ਹੁਣ ਤੇ ਸ਼ਹਿਰ ਹੀ ਮਾਰ ਦਿੰਦੇ ਆ, ਕਹਿੰਦੇ ਇੱਥੇ ਆਉਣ ਦੀ ਲੋੜ ਹੀ ਨਹੀਂ, ਸੰਗਰੂਰ ਤੁਹਾਨੂੰ ਘਰੇ ਹੀ ਮਾਰ ਦਿੰਦੇ ਆ ਜੀ। ਦੇਖ ਲਓ, ਪਹਿਲਾਂ ਧਰਨਿਆਂ ਚ ਆਪ ਬਹਿੰਦੇ ਰਹੇ ਆ। ਇਹੀ ਹੈ ਨਾ, ਸੱਤਾ ਹੱਥ ਲੱਗੀ ਤੇ ਹੁਣ ਤੁਸੀਂ ਕੌਣ ਤੇ ਤੂੰ ਕੌਣ ਤੇ ਮੈਂ ਕੌਣ। ਬਸ ਉਹੀ ਆ, ਦੇਵੀ ਨੇ ਕਿਹਾ ਸੀਗਾ ਜਰਾ ਜਿੰਨੀ ਦਿਲ ਚ ਬਹਿਣ ਜੋਗੀ ਥਾਂ ਦਿਓ, ਬਹਿੰਦਾ ਅਗਲਾ ਜੜ੍ਹਾਂ ਚ ਬਹਿ ਜਾਂਦਾ। ਬਹਿਣ ਵਾਲੇ ਕਦੇ ਸਹੀ ਸਹੀ ਸਹੀ, ਬਿਲਕੁਲ। ਮਿੰਟ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਤੇ ਮਸਲੇ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਜਲਦ ਵਾਪਸੀ ਕਰਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਦੇ ਬਾਰੇ ਆਪਾਂ ਅਕਸਰ ਹੀ ਚਰਚਾ ਕਰਦੇ ਰਹਿੰਦੇ ਹਾਂ ਕਿ ਬਲਡੋਜ਼ਰ ਦੇ ਨਾਲ ਕੀਤਾ ਜਾਣ ਵਾਲਾ ਨਿਆਂ ਨਾ ਸਿਰਫ ਗਲਤ ਹੈ, ਸਗੋਂ ਨਿਆਂ ਦੀ ਕਸੌਟੀ ਤੇ ਵੀ ਖਰਾ ਨਹੀਂ ਉਤਰਦਾ। ਤੇ ਦੂਜਾ, ਪੁਲਿਸ ਵਾਲਾ, ਕੋਈ ਆਮ ਪ੍ਰਸ਼ਾਸਨਿਕ ਅਧਿਕਾਰੀ ਤੇ ਕੋਈ ਸਿਆਸਤਦਾਨ, ਉਹ ਕੌਣ ਹੁੰਦਾ ਤੈਅ ਕਰਨ ਵਾਲਾ ਕਿ ਫਲਾਂ ਬੰਦੇ ਦਾ ਜਾ ਕੇ ਘਰ ਢਾਹ ਦਿਓ। ਮੰਨ ਲਓ ਕਿਤੇ ਦੋ ਫਿਰਕਿਆਂ ਦੇ ਵਿੱਚ ਹਿੰਸਾ ਵਾਪਰ ਗਈ, ਜਾਂ ਕਿਤੇ ਕੋਈ ਤਣਾਅ ਪੈ ਗਿਆ, ਜਾਂ ਕੋਈ ਲੜਾਈ ਝਗੜਾ ਹੋ ਗਿਆ, ਇਹ ਕੌਣ ਤੈਅ ਕਰੂਗਾ ਕਿ ਕਿਹਦਾ ਘਰ ਢਹਿਣਾ ਚਾਹੀਦਾ? ਪਹਿਲੀ ਗੱਲ ਤਾਂ ਘਰ ਅਸ਼ਿਆਨਾ ਢਹਿਣਾ ਹੀ ਨਹੀਂ ਚਾਹੀਦਾ ਕਿਸੇ ਦਾ, ਜੇਕਰ ਉਹ ਨਜਾਇਜ਼ ਉਸਾਰੀ ਨਹੀਂ ਹੈ। ਇੱਥੇ ਕੀ ਹੁੰਦਾ ਕਿ ਪ੍ਰਸ਼ਾਸਨ 20-20 ਸਾਲ 30-30 ਸਾਲ ਸੁੱਤਾ ਪਿਆ ਰਹਿੰਦਾ। ਉਹ ਜਿੱਦੇ ਕੋਈ ਘੱਟ ਗਿਣਤੀ ਵਾਲਾ ਬੰਦਾ ਜਾਂ ਕੋਈ ਬਹੁ ਗਿਣਤੀ ਵਾਲੇ ਦੇ ਗੱਲ ਪੈ ਗਿਆ, ਜਾਂ ਕੋਈ ਗੱਲ ਬਣ ਗਈ, ਜਾਂ ਕੋਈ ਕਾਰ ਪਾਰਕਿੰਗ ਤੋਂ ਕੋਈ ਝਗੜਾ ਹੋ ਗਿਆ, ਜਾਂ ਕਿਸੇ ਦਿਨ ਤਿਉਹਾਰ ਤੋਂ ਲੈ ਕੇ ਝਗੜਾ ਹੋ ਗਿਆ, ਪਟਾਕੇ ਚਲਾਉਣ ਤੋਂ ਝਗੜਾ ਹੋ ਗਿਆ, ਅਗਲੇ ਦਿਨ ਪ੍ਰਸ਼ਾਸਨ ਪਹੁੰਚ ਜਾਂਦਾ, ਉਹਦੇ ਘਰ ਦੇ ਜੀਆਂ ਨੂੰ ਬਾਹਰ ਕੱਢ ਦਿੰਦਾ ਤੇ ਉਹਨਾਂ ਦਾ ਘਰ ਢਾਹ ਦਿੱਤਾ ਜਾਂਦਾ। ਉਹਨੂੰ ਕਹਿੰਦੇ ਬਲਡੋਜ਼ਰ। ਬਲਡੋਜ਼ਰ ਸ਼ੁਰੂ ਤੋਂ ਹੀ ਆਪਾਂ ਇਸ ਬਲਡੋਜ਼ਰ ਦਾ ਬਹੁਤ ਵਿਰੋਧ ਕੀਤਾ। 2017, 18, 19, 20 ਦੇ ਵਿੱਚ ਬਲਡੋਜ਼ਰ ਦੀਆਂ ਚੜ੍ਹਾਂ ਮੱਚੀਆਂ ਹੋਈਆਂ ਸਨ। ਪੰਜਾਬ ਦੇ ਵਿੱਚੋਂ ਵੀ ਜਿਹੜੀਆਂ ਆਵਾਜ਼ਾਂ ਯੂਪੀ ਦੇ ਵਿੱਚ ਚੱਲਦੇ ਬਲਡੋਜ਼ਰ ਦਾ ਵਿਰੋਧ ਕਰਦੀਆਂ ਸਨ, ਦਿੱਲੀ ਦੇ ਵਿੱਚ ਚੱਲਦੇ ਬਲਡੋਜ਼ਰ ਦਾ ਵਿਰੋਧ ਕਰਦੀਆਂ ਸਨ, ਜਾਂ ਮੱਧ ਪ੍ਰਦੇਸ਼ ਜਾਂ ਕਿਤੇ ਵੀ ਹੋਰ ਥਾਂ ਦੇ ਉੱਤੇ। ਉਹਨਾਂ ਨੂੰ ਵੀ ਕਿਹਾ ਜਾਂਦਾ ਸੀਗਾ ਕਿ ਤੁਸੀਂ ਕੀ ਲੈਣਾ ਘਟਨਾ ਦਾ ਮੱਧ ਪ੍ਰਦੇਸ਼ ਦੇ ਵਿੱਚ ਵਾਪਰੀ ਹੈ। ਅਕਸਰ ਹੀ ਪੰਜਾਬ ਪੁਲਿਸ ਦੇ ਬੰਦੇ ਸਲਾਹਾਂ ਦਿੰਦੇ ਹੁੰਦੇ ਸੀਗੇ ਕਿ ਤੁਸੀਂ ਪੋਸਟਾਂ ਦਾ ਪਾਈ ਜਾਂਦੇ, ਇਹਦੇ ਨਾਲ ਕੀ ਹੋ ਜਾਊਗਾ, ਭਾਈ ਕੁਛ ਨਾ ਹੋਵੇ। ਪਰ ਅਸੀਂ ਘੱਟੋ ਘੱਟ ਭਲਾ ਬੰਦਾ ਇੱਕ ਬੰਦਾ ਵੀ ਨਾ ਪੜ੍ਹੇ ਉਸ ਪੋਸਟ ਨੂੰ, ਪਰ ਘੱਟੋ ਘੱਟ ਬੰਦੇ ਨੂੰ ਤਸੱਲੀ ਤਾਂ ਹੈ ਕਿ ਮੈਂ ਬੋਲਿਆ, ਮੈਂ ਜ਼ੁਲਮ ਦੇ ਵਿਰੁੱਧ ਬੋਲਿਆ। ਹੌਲੀ ਹੌਲੀ ਫਿਰ ਬਲਡੋਜ਼ਰ ਦਾ ਵਿਰੋਧ ਹੋਣ ਲੱਗ ਪਿਆ। ਹਾਂ, ਵੱਡੀ ਗਿਣਤੀ ਲੋਕ ਇਸ ਕਲਚਰ ਨੂੰ ਲੈ ਕੇ ਸੁੱਤੇ ਰਹੇ, ਪਰ ਇਹਦੀ ਜ਼ਦ ਦੇ ਵਿੱਚ ਨਾ ਸਿਰਫ ਮੁਸਲਮਾਨ ਆਏ, ਦਲਿਤ ਆਏ, ਬਲਕਿ ਉਹ ਲੋਕ ਵੀ ਆਏ ਜਿਹੜੇ ਵਿਸਲ ਬਲੋਅਰ ਨੇ, ਸਰਗਰਮ ਕਾਰਕੁਨ ਨੇ, ਕਿਸੇ ਵੀ ਮਾਮਲੇ ਨੂੰ ਲੈ ਕੇ ਬੋਲਦੇ ਨੇ, ਜਾਂ ਸੋਸ਼ਲ ਮੀਡੀਆ ਤੇ ਸਰਗਰਮ ਨੇ, ਜਾਂ ਫਿਰ ਜ਼ਮੀਨ ਤੇ ਕਿਸੇ ਸੰਘਰਸ਼ ਦੀ ਸਰਗਰਮੀ ਕਰਦੇ ਨੇ। ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੇ ਵਿੱਚ। ਉੱਥੇ ਇੱਕ ਪੱਤਰਕਾਰ ਆ ਮਨੋਜ ਟਿਬਰੇਵਾਲ, ਉਹਦਾ ਜਿਹੜਾ ਜੱਦੀ ਘਰ ਆ ਉਹਨੂੰ ਢਾਹ ਦਿੱਤਾ ਗਿਆ ਸੀ। ਤੇ ਹੁਣ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਉਦੋਂ ਦੇ ਜ਼ਿਲ੍ਹਾ ਅਧਿਕਾਰੀ, ਕਈ ਪੁਲਿਸ ਅਧਿਕਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਮੇਤ 26 ਜਣਿਆਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਅਧਿਕਾਰੀਆਂ ਦੀ ਵਿਅਕਤੀਗਤ ਤੌਰ ਦੇ ਉੱਤੇ ਜਿਹੜੀ ਜਵਾਬਦੇਹੀ ਹੈ ਉਹ ਤੈਅ ਕਰਨ ਦਾ ਹੁਕਮ ਦਿੱਤਾ ਹੈ, ਜਿਸ ਤੋਂ ਬਾਅਦ 2 ਮਹੀਨਿਆਂ ਬਾਅਦ ਇਹ ਜਿਹੜੀ ਕਾਰਵਾਈ ਹੈ ਉਹ ਸਾਹਮਣੇ ਆਈ ਹੈ। ਅਸਲ ਦੇ ਵਿੱਚ ਹੋਇਆ ਕੀ ਹੈ ਕਿ ਅਮਰਨਾਥ ਉਪਾਧਿਆਏ, ਜਿਹੜੇ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਹੈ, IAS ਨੇ, ਉਹਨਾਂ ਨੇ ਸਤੰਬਰ 2019 ਦੇ ਵਿੱਚ, ਉਦੋਂ ਮਹਾਰਾਜਗੰਜ ਦੇ ਉਹ DM ਸੀਗੇ, ਡਿਸਟ੍ਰਿਕਟ ਮੈਜਿਸਟ੍ਰੇਟ ਸੀਗੇ, ਤੇ ਉਹਨਾਂ ਦੇ ਉੱਤੇ ਤੇ ਨਾਲ 26 ਹੋਰ ਜਣਿਆਂ ਦੇ ਉੱਤੇ 16 ਤੋਂ ਵੱਧ ਦੋਸ਼ ਲੱਗੇ ਨੇ ਕਿ ਸੜਕ ਚੌੜੀ ਕਰਨ ਦੇ ਨਾਂ ਦੇ ਉੱਤੇ ਟਿਬਰੇਵਾਲ ਦੇ ਘਰ ਨੂੰ ਉਹਨਾਂ ਨੇ ਮਨਮਾਨੇ ਢੰਗ ਦੇ ਨਾਲ ਢਾਹ ਦਿੱਤਾ ਸੀਗਾ। ਅਪਰਾਧਿਕ ਸਾਜ਼ਿਸ਼ ਰਚੀ, ਕਾਨੂੰਨ ਦੀ ਉਲੰਘਣਾ ਕੀਤੀ, ਦਸਤਾਵੇਜ਼ਾਂ ਦੇ ਨਾਲ ਜਾਲਸਾਜ਼ੀ ਕੀਤੀ। ਹੁਣ 6 ਨਵੰਬਰ ਪਿਛਲੇ ਸਾਲ 2024 ਦੇ ਵਿੱਚ ਜਿਹੜੇ DY ਚੰਦਰਚੂੜ ਨੇ, ਉਹਨਾਂ ਨੇ ਵੀ ਕਿਹਾ ਕਿ ਬਈ ਬਲਡੋਜ਼ਰ ਇਦਾਂ ਨਹੀਂ ਚੱਲ ਸਕਦਾ। ਉਹਨਾਂ ਨੇ ਫਿਰ ਬਾਅਦ ਦੇ ਵਿੱਚ ਕੀ ਹੋਇਆ ਕਿ ਮਨੋਜ ਟਿਬਰੇਵਾਲ ਜਿਹੜਾ ਪੱਤਰਕਾਰ ਸੀਗਾ, ਉਹਦੇ 2 ਮੰਜ਼ਲਾ ਜ਼ੱਦੀ ਘਰ ਨੂੰ ਢਾਉਣ ਦੇ ਮਾਮਲੇ ਦੇ ਵਿੱਚ 25 ਲੱਖ ਰੁਪਇਆ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਉਹਨਾਂ ਨੇ, ਜਦੋਂ ਇਸ ਮਾਮਲੇ ਦੀ ਸੁਣਵਾਈ ਹੋਈ। ਇਸ ਮਾਮਲੇ ਦੇ ਵਿੱਚ ਜਿਹੜਾ ਮਾਨਤਾ ਪ੍ਰਾਪਤ ਪੱਤਰਕਾਰ ਆ ਟਿਬਰੇਵਾਲ, ਇਹਨੇ ਅਕਤੂਬਰ 2019 ਦੇ ਵਿੱਚ ਅਦਾਲਤ ਨੂੰ ਪੱਤਰ ਲਿਖਿਆ ਸੀਗਾ ਤੇ ਕਿਹਾ ਸੀਗਾ ਕਿ ਉਹਦੀ ਜਿਹੜੀ ਜਾਇਦਾਦ ਆ, ਉਹਦਾ ਜਿਹੜਾ ਘਰ ਆ, ਉਹ ਢਾਹ ਦਿੱਤਾ ਗਿਆ। 2020 ਦੇ ਵਿੱਚ ਫਿਰ ਇਹਦੀ ਮਾਮਲੇ ਦੀ ਜਾਂਚ ਹੋਈ। 2024 ਦੇ ਵਿੱਚ ਫਿਰ ਇਹ ਜਿਹੜੀ ਅਦਾਲਤ ਦਾ ਇਹ ਬੈਂਚ ਹੈ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਦੇਖਿਆ ਕਿ ਵਾਕਈ ਇਸ ਬੰਦੇ ਦੇ ਨਾਲ ਧੱਕਾ ਹੋਇਆ। 30 ਦਸੰਬਰ 2024 ਨੂੰ, ਯਾਨੀ ਕਿ 2025 ਚੜ੍ਹਨ ਤੋਂ ਇੱਕ ਦਿਨ ਪਹਿਲਾਂ, ਉਦੋਂ 5 ਮਾਰਚ 2020 ਨੂੰ ਜਿਹੜੀ ਉਹ ਸੂਬੇ ਦੀ ਪੁਲਿਸ ਸੀਗੀ, ਉਸ ਦੇ ਆਧਾਰ ਤੇ ਜਿਹੜੀ ਉਹਨੂੰ ਸ਼ਿਕਾਇਤ ਦਿੱਤੀ ਸੀ ਟਿਬਰੇਵਾਲ ਨੇ, ਉਹਦੇ ਤੇ ਆਧਾਰ ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਫਿਰ ਜਿਹੜੀ ਕਾਰਵਾਈ ਆ ਉਹ ਅਮਲ ਦੇ ਵਿੱਚ ਲਿਆਂਦੀ। ਪ੍ਰਸ਼ਾਸਨ ਨੇ ਕਹਿੰਦੇ ਕਿ ਸਾਡੇ ਖਿਲਾਫ ਬਦਲੇ ਦੀ ਭਾਵਨਾ ਦੇ ਨਾਲ ਕਾਰਵਾਈ ਕੀਤੀ ਆ, ਕਿਉਂਕਿ ਉਹਨਾਂ ਦੇ ਜਿਹੜੇ ਪਿਤਾ ਨੇ ਸੁਸ਼ੀਲ ਕੁਮਾਰ, ਉਹਨਾਂ ਨੇ ਤੋੜ-ਫੋੜ ਤੋਂ ਕੁਝ ਦਿਨ ਪਹਿਲਾਂ ਹੀ ਲਿਖਤ ਸ਼ਿਕਾਇਤ ਦੇ ਵਿੱਚ ਰਾਸ਼ਟਰੀ ਕੋਈ ਰਾਜਮਾਰਗ ਉੱਥੇ 730, ਜਿਹਦੀ ਚੜਾਈ ਹੈ 484 ਕਿਲੋਮੀਟਰ ਤੋਂ 505 ਕਿਲੋਮੀਟਰ ਤੱਕ ਹੈ, ਤੇ ਉਹਦੇ ਵਿੱਚ 21 ਕਿਲੋਮੀਟਰ ਦਾ ਕੋਈ ਘੇਰਾ, ਕੋਈ ਟੁਕੜਾ ਹੈ, ਜਿਹਦੇ ਵਿੱਚ ਉਹ ਜਿਹੜੀ ਭ੍ਰਿਸ਼ਟਾਚਾਰ ਹੋ ਰਿਹਾ ਸੀ ਜਾਂ ਜਿਹੜੀਆਂ ਲਾਪਰਵਾਹੀਆਂ ਵਰਤੀਆਂ ਜਾ ਰਹੀਆਂ ਸੀ, ਉਹਦੇ ਨਿਰਮਾਣ ਕਾਰਜਾਂ ਦੇ ਨਾਲ ਸੰਬੰਧਿਤ ਕੰਮ ਦੇ ਵਿੱਚ, ਉਹਦੀ ਜਦੋਂ ਕੰਸਟਰਕਸ਼ਨ ਚੱਲ ਰਹੀ ਸੀ, ਉਸ ਮਾਮਲੇ ਦੇ ਵਿੱਚ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਸੀ ਮਨੋਜ ਟਿਬਰੇਵਾਲ ਦੇ ਪਿਤਾ ਸੁਸ਼ੀਲ ਕੁਮਾਰ ਨੇ। ਹੁਣ ਤੁਸੀਂ ਦੇਖੋ, ਇੱਥੇ ਬਿਹਾਰ ਦੇ ਵਿੱਚ ਤਾਂ ਆਪਾਂ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ, ਕਦੇ ਕਿਹੜਾ ਪੁਲ ਡਿੱਗ ਗਿਆ, ਕਦੇ ਕਿਹੜਾ ਪੁਲ ਡਿੱਗ ਗਿਆ, ਕਦੇ ਕਿਹੜਾ ਪੁਲ, ਕਿੰਨੇ ਲੋਕ ਮਾਰੇ ਜਾਂਦੇ ਨੇ। ਉਹ ਕਿਉਂ ਹੈ? ਕਿਉਂਕਿ ਜਿਹੜਾ ਉਸ ਪੁਲ ਦੀ ਉਸਾਰੀ ਦੇ ਲਈ ਜਿਹੜਾ ਤੈਅ ਪੈਮਾਨੇ ਆ, ਉਹਨਾਂ ਦੇ ਨਾਲ
ਸਮਝੌਤਾ ਕਰ ਲਿਆ ਜਾਂਦਾ, ਉਹਦੇ ਵਿੱਚੋਂ ਗ੍ਰਾਂਟਾਂ ਦੇ ਰੂਪ ਦੇ ਵਿੱਚ ਪੈਸਾ ਖਾ ਲਿਆ ਜਾਂਦਾ, ਮਟੀਰੀਅਲ ਜਿਹੜਾ ਲੱਗਦਾ ਉਹਦੇ 'ਚ ਕੰਪਰੋਮਾਈਜ਼ ਕਰ ਲਿਆ ਜਾਂਦਾ। ਉਹਦੇ 'ਚ ਅਧਿਕਾਰੀ ਜਦੋਂ ਪੈਸਾ ਖਾਂਦੇ ਆ ਉਹ ਕਹਿੰਦੇ ਕੋਈ ਨਾ ਮਾੜਾ ਲਾ ਦਿਓ ਮਟੀਰੀਅਲ, ਤੇ ਮਰਦਾ ਕੌਣ ਆ? ਆਮ ਬੰਦਾ, ਦਿਹਾੜੀਦਾਰ, ਮਜ਼ਦੂਰ, ਕਿਸਾਨ, ਛੋਟਾ ਵਪਾਰੀ, ਛੋਟਾ ਆਮ ਬੰਦਾ, ਕਿਉਂਕਿ ਆਵਾਜਾਈ ਤਾਂ ਉਹਦੀ ਹੈ ਨਾ। ਅਸੀਂ ਨਹੀਂ ਕਹਿੰਦੇ ਕੋਈ ਰਾਸ਼ਟਰਪਤੀ ਜਾਂ ਕੋਈ ਹੋਰ ਇਸ ਜੱਦ ਦੇ ਵਿੱਚ ਆ ਜਾਵੇ, ਪਰ ਕਿਉਂਕਿ ਉਹਨਾਂ ਚੀਜ਼ਾਂ ਨੂੰ ਵਰਤਣ ਵਾਲੇ ਲੋਕ ਉਹ ਆ। ਹੁਣ ਪ੍ਰਧਾਨ ਮੰਤਰੀ, ਮੁੱਖ ਮੰਤਰੀਆਂ, ਇਹਨਾਂ ਨੂੰ ਕੀ ਹੋ ਜਾਣਾ, ਜਾਂ ਐਮਪੀਆਂ ਨੂੰ ਕੀ ਹੋ ਜਾਣਾ? ਇਹਨਾਂ ਦੇ ਇਹ ਤਾਂ ਹੈਲੀਕਾਪਟਰਾਂ ਤੇ ਰਹਿੰਦੇ, ਸੜਕਾਂ ਤੇ ਤਾਂ ਉਤਰਨ ਤਾਂ ਫਿਰ ਤਾਂ ਲੋਕਾਂ ਦੇ ਦੁੱਖ ਪਤਾ ਲੱਗਣ। ਉਸ ਬੰਦੇ ਨੇ ਜਦੋਂ ਇਹ ਮਾਮਲਾ ਚੱਕਿਆ ਤੇ ਇਹ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਸੀਗੇ ਜਿਨ੍ਹਾਂ ਨੇ ਪੈਸੇ ਖਾਦੇ ਸੀ, ਇਹ ਆ ਗਏ ਉਹਨਾਂ ਦੇ ਘਰੇ। ਟਿੱਬਰੇਵਾਲ ਦਾ ਜ਼ੱਦੀ ਘਰ ਤੋੜ ਦਿੱਤਾ, ਉਹਦੇ ਬੱਚਿਆਂ ਨੂੰ ਬਾਹਰ ਬਿਠਾ ਦਿੱਤਾ, ਉਹਦੇ ਸਮਾਨ ਸਮੂਨ ਉਹਦਾ ਚਲਾ ਕੇ ਮਾਰਿਆ। ਇਹ ਗੁੰਡਾਗਰਦੀ ਹੈ। ਔਰ ਉੱਥੇ ਇੱਕ ਗੁੰਡਾਗਰਦ ਨਹੀਂ ਗਾ, ਤੁਹਾਨੂੰ ਲੱਗਦਾ ਕਿ ਜਿਹੜੇ ਮੈਂ ਡੀਐਮ ਦਾ ਨਾਂ ਲੈਂਦਾ ਸੀਗਾ ਕਿ ਸ਼ਾਇਦ ਇਹੀ ਗੁੰਡਾਗਰਦ ਹੈ ਜਾਂ ਹੋਰ ਹੈ, ਜਿਹੜੇ ਬੰਦੇ ਨੇ ਉੱਥੇ, ਹਰ ਉਹ ਬੰਦਾ ਜਿਹੜਾ ਬਹੁ ਗਿਣਤੀਵਾਦ ਦੀ ਸਿਆਸਤ ਨੂੰ ਟੋਹ ਕਰਦਾ, ਉਹਨੂੰ ਜਾਂਦਾ ਜਾਂ ਉਹਦਾ ਪੱਖ ਪੂਰਦਾ, ਉਹ ਹਰ ਉਹ ਬੰਦਾ ਉੱਥੇ ਗੁੰਡਾ ਕਰਦਾ, ਕਿਉਂਕਿ ਉਹਨੂੰ ਕੋਈ ਹੱਥ ਪਾਉਣ ਵਾਲਾ ਹੈ ਨਹੀਂਗਾ। ਅੱਗੇ ਚੱਲਦੇ ਹਾਂ ਇਸ ਮਾਮਲੇ ਦੇ ਵਿੱਚ। ਬਹੁਤ ਦਿਲਚਸਪ ਕਹਾਣੀ ਹੈ ਟਿੱਬਰੇਵਾਲ ਦੀ ਇਸ ਮਾਮਲੇ ਦੇ ਵਿੱਚ। ਉਹ ਸੁਸ਼ੀਲ ਕੁਮਾਰ ਨੇ, ਜਿਹੜੇ ਟਿੱਬਰੇਵਾਲ ਦੇ ਪਿਤਾ ਸੀ, ਉਹ ਕਹਿੰਦੇ ਕਿ ਜਾਂਚ ਹੋਣੀ ਚਾਹੀਦੀ, ਜਿਹੜਾ ਸੜਕ ਦਾ ਜਿਹੜਾ ਨਿਰਮਾਣ ਕੀਤਾ ਜਾ ਰਿਹਾ ਉਹ ਸਹੀ ਨਹੀਂਗਾ। ਟਿੱਬਰੇਵਾਲ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਡੀਐਮ ਤੇ ਉਹਦੇ ਜਿਹੜੇ ਸਹਿਯੋਗੀ ਅਧਿਕਾਰੀ ਸੀ, ਸਰਕਾਰੀ ਇੰਜੀਨੀਅਰ ਤੇ ਠੇਕੇਦਾਰ, ਉਹਨਾਂ ਦੇ ਪਰਿਵਾਰ ਦੇ ਖਿਲਾਫ ਰੰਜਿਸ਼ ਜਿਹੜੀ ਕਰਨ ਲੱਗੇ, ਤੇ ਫਿਰ ਇੱਕ ਦਿਨ ਤਾਂ ਇੰਤਹਾ ਹੋ ਗਈ, ਉਹਨਾਂ ਨੇ ਆ ਕੇ ਸਾਡਾ ਘਰ ਹੀ ਜਿਹੜਾ ਉਹ ਢਾਹ ਦਿੱਤਾ। ਇਹ ਜਿਹੜਾ ਆਈਐਸ ਅਧਿਕਾਰੀ ਆ ਅਮਰਨਾਥ ਉਪਾਧਿਆਏ, ਇਹ 2018 ਤੋਂ ਅਕਤੂਬਰ 2019 ਤੱਕ ਉੱਥੇ ਜ਼ਿਲ੍ਹਾ ਮੈਜਿਸਟ੍ਰੇਟ ਰਿਹਾ, ਜਦਕਿ ਜਿਹੜੇ ਹੋਰ ਨੇ ਉਹ ਵੀ ਉੱਥੇ ਜਿਹੜੇ ਉਹ ਕੰਮ ਕਰਦੇ ਸੀ ਮਾੜਾ ਮੋਟਾ। ਇਹ ਕਈ ਮਾਮਲਿਆਂ ਦੇ ਵਿੱਚ ਜਿਹੜਾ ਉਹ ਬਹੁ ਗਿਣਤੀਵਾਦ ਦੀ ਸਿਆਸਤ ਦੇ ਨਾਲ ਵੀ ਜੁੜਿਆ ਹੋਇਆ, ਤੇ ਇਸ ਮਾਮਲੇ ਦੇ ਵਿੱਚ ਇਹ ਬੰਦੇ ਨੇ ਕੀ ਕੀਤਾ, ਉੱਥੇ ਕੋਈ ਬੇਸਹਾਰਾ ਗਊਆਂ ਦੇ ਲਈ ਕੋਈ ਟਰਸਟ ਬਣਿਆ ਹੋਇਆ। ਉੱਥੇ ਇਹਨੇ ਪਤਾ ਲੱਗਿਆ ਕਿ ਉਹਨਾਂ ਦੇ ਲਈ ਕੋਈ ਫੀਡ, ਕੋਈ ਸਰਕਾਰ ਵੱਲੋਂ ਕੋਈ ਉਹਨਾਂ ਨੂੰ ਰਾਸ਼ਨ ਪਾਣੀ ਦਿੱਤਾ ਜਾਣਾ ਸੀਗਾ। ਉੱਥੇ ਸੀਗੇ ਸਿਰਫ 954 ਪਸ਼ੂ, ਗਾਵਾਂ, ਜਿਨ੍ਹਾਂ ਦੇ ਲਈ ਇਹ ਸਰਕਾਰੀ ਸਹਾਇਤਾ ਕੋਈ ਲੈਂਦਾ ਸੀਗਾ ਪੈਸਾ, ਭਲਕੇ ਇਹਨੇ ਰਜਿਸਟਰ ਦੇ ਵਿੱਚ ਦਰਜ ਕਰਵਾਇਆ ਹੋਇਆ ਸੀ 2500। ਹੁਣ ਦੇਖੋ 1500 ਗਾਂ ਦੀ ਫੀਡ ਹੀ ਖਾ ਰਿਹਾ ਸੀ ਇਹ ਬੰਦਾ, ਚਾਰਾ ਹੀ ਖਾ ਰਿਹਾ ਸੀ। ਇਹਨਾਂ ਧੋਖੇਬਾਜ਼ ਤੇ ਇਹਨਾਂ ਲਾਲਚੀ ਕਿਸਮ ਦਾ ਬੰਦਾ ਇਹ। ਟਿੱਬਰੇਵਾਲ ਨੇ ਦੱਸਿਆ ਕਿ ਇਹਨਾਂ ਬੰਦਿਆਂ ਨੇ ਮਾਨਵ ਅਧਿਕਾਰ, ਜਿਹੜੇ ਮਨੁੱਖੀ ਅਧਿਕਾਰ ਆ, ਉਹਨਾਂ ਦੀਆਂ ਧੱਜੀਆਂ ਉਡਾਉਂਦਿਆਂ ਉਹਨਾਂ ਨੂੰ 13 ਸਤੰਬਰ 2019 ਨੂੰ ਉਹਨਾਂ ਦੇ ਜਿਹੜੀ ਜਾਇਦਾਦ ਉਹਦੇ ਨਾਲ ਪਰਿਵਾਰ ਦਾ ਜਿਹੜਾ ਸਮਾਨ ਸੀਗਾ, ਦੁਕਾਨ ਦੇ ਵਿੱਚ ਰੱਖੀਆਂ ਦਵਾਈਆਂ, ਉਹਨਾਂ ਨੂੰ ਵੀ ਨਸ਼ਟ ਕਰ ਦਿੱਤਾ। ਨਾਲ ਉਹ ਕਹਿੰਦੇ ਕਿ ਬਿਨਾਂ ਕਿਸੇ ਕਾਨੂੰਨੀ ਨੋਟਿਸ ਦੇ, ਬਿਨਾਂ ਕਿਸੇ ਹੋਰ ਜਿਹੜੀ ਐਕਵਾਇਰ ਕਰਨ ਦੀ ਇੱਕ ਪ੍ਰਕਿਰਿਆ ਉਹਦੇ, ਜਾਂ ਕਿਸੇ ਮੁਆਵਜ਼ੇ ਦੇ, ਇਹਨਾਂ ਨੇ ਉਹਦੇ ਜੱਦੀ ਘਰ ਨੂੰ ਢਾਹ ਦਿੱਤਾ, ਤੇ ਕੁਝ ਹੀ ਮਿੰਟਾਂ ਦੇ ਵਿੱਚ ਦੁਕਾਨ ਜਿਹੜੀ ਆ ਉਹਨਾਂ ਦੀ ਉਹ ਮਲਬੇ ਦੇ ਵਿੱਚ ਤਬਦੀਲ ਹੋ ਗਈ। ਟਿੱਬਰੇਵਾਲ ਕਹਿੰਦਾ ਕਿ ਸਾਨੂੰ ਇਹਨਾਂ ਨੇ ਵਾਲਾਂ ਤੋਂ ਫੜ ਕੇ ਘਰੋਂ ਕੱਢ ਦਿੱਤਾ, ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਕੈਸ਼ ਬਾਕਸ ਜਿਹੜਾ ਉਹਨਾਂ ਦੇ ਘਰੇ ਲੱਗਿਆ ਸੀਗਾ ਜਾਂ ਹੋਰ ਕੀਮਤੀ ਸਮਾਨ, ਉਹ ਵੀ ਕੱਢਣ ਦੇ ਲਈ ਸਾਨੂੰ ਕੁਝ ਹੀ ਮਿੰਟਾਂ ਦਾ ਜਿਹੜਾ ਉਹ ਸਮਾਂ ਮਿਲਿਆ। ਉਹ ਕਹਿੰਦੇ ਨੇ ਕਿ ਸਾਡੇ ਪਰਿਵਾਰ ਨੇ ਬੇਇੱਜ਼ਤ ਮਹਿਸੂਸ ਕੀਤਾ, ਸਾਨੂੰ ਇਹ ਲੱਗਿਆ ਕਿ ਸਾਨੂੰ ਸ਼ਾਇਦ ਅਸੀਂ ਜ਼ਲੀਲ ਹੋਏ ਹਾਂ ਆਪਣੇ ਮੁਲਕ ਦੇ ਵਿੱਚ, ਤੇ ਸਾਡਾ ਕਸੂਰ ਸਿਰਫ ਇੰਨਾ ਹੈ ਕਿ ਇੱਕ ਸੜਕ ਦਾ ਨਿਰਮਾਣ ਕਾਰਜ ਹੋ ਰਿਹਾ ਸੀਗਾ, ਉਸ ਮਾਮਲੇ ਦੇ ਵਿੱਚ ਜਿਹੜੀਆਂ ਲਾਪਰਵਾਹੀਆਂ ਜਾਂ ਜਿਹੜਾ ਇੱਕ ਕੰਪਰੋਮਾਈਜ਼ ਕੀਤਾ ਜਾ ਰਿਹਾ ਸੀ ਕੰਸਟਰਕਸ਼ਨ ਮਟੀਰੀਅਲ ਦੇ ਨਾਲ, ਉਹਦੇ ਜਿਹੜੇ ਨਿਰਮਾਣ ਦੇ ਵਿੱਚ, ਉਹਨੂੰ ਅਸੀਂ ਉਜਾਗਰ ਕੀਤਾ ਸੀਗਾ। ਸਾਡਾ ਦੋਸ਼ ਸਿਰਫ ਇੰਨਾ ਹੈ। ਉਹ ਇਹ ਕਹਿੰਦੇ ਨੇ ਜੀ, ਦੇਸ਼ ਅੱਗੇ ਵਧਾਓ, ਦੇਸ਼ ਨੂੰ ਅੱਗੇ ਲੈ ਕੇ ਜਾਓ, ਜੇ ਕਿਤੇ ਗਲਤ ਹੋ ਰਿਹਾ ਉਹਨੂੰ ਰਿਪੋਰਟ ਕਰੋ। ਭਾਈ ਗਲਤ ਹੋ ਰਿਹਾ ਤੇ ਉਹ ਬੰਦੇ ਜਾ ਕੇ ਤਾਂ ਤੁਹਾਡੇ ਬੰਦਿਆਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਘਰ ਢਾਹ ਰਹੇ ਨੇ, ਉਹਨਾਂ ਦੇ ਜਿਹੜੇ ਬੇਸਹਾਰਾ ਉਹਨਾਂ ਜਿਹੜੇ ਬੱਚੇ ਨੇ, ਬਜ਼ੁਰਗ ਨੇ, ਉਹਨਾਂ ਨੂੰ ਬੇਸਹਾਰਾ ਲੋਕਾਂ ਵਾਂਗ ਸੜਕ ਤੇ ਕਰ ਦਿੰਦੇ ਨੇ। ਕੌਣ ਬੰਦਾ ਬੋਲੂਗਾ? ਤੇ ਇੱਥੇ ਆਪਾਂ ਅਕਸਰ ਹੀ ਵੇਖਦੇ ਆ, ਕਹਿਣਗੇ ਜੀ ਯੂਪੀ ਨਾਲ ਦਾ ਤਾਂ ਰਾਜ ਹੀ ਕੋਈ ਨਹੀਂਗਾ, ਯੂਪੀ 'ਚ ਤਾਂ ਇਨਵੈਸਟਮੈਂਟ ਹੀ ਬਹੁਤ ਆ। ਇਨਵੈਸਟਮੈਂਟ ਬਹੁਤ ਆ, ਇਹਦੇ 'ਚ ਕੋਈ ਦੋ ਰਾਏ ਨਹੀਂ, ਕਿਉਂਕਿ ਉਹਨਾਂ ਨੇ ਸੜਕਾਂ ਬਣਾਈਆਂ ਨੇ, ਉਹਨਾਂ ਨੇ ਹਾਈਵੇਜ਼ ਬਣਾਏ ਨੇ, ਉਹਨਾਂ ਨੇ ਹੋਰ ਕਈ ਤਰੀਕਿਆਂ ਦੇ ਨਾਲ ਕਈ ਹਿੰਦੂ ਬੰਦੇ ਜਿਹੜੇ ਨੇ ਉਹਨਾਂ ਨੂੰ ਬਹੁ ਗਿਣਤੀਵਾਦ ਦੀ ਜਿਹੜੀ ਸਿਆਸਤ ਆ ਉਹਦੇ ਨਾਲ ਪ੍ਰੇਰਿਤ ਕੀਤਾ ਕਿ ਤੁਸੀਂ ਕਿਹੜੇ ਥਾਵਾਂ ਤੇ ਇਨਵੈਸਟ ਕਰ ਰਹੇ ਹੋ, ਆ ਤੁਹਾਡੇ ਆਪਦੇ ਜ਼ਿਲ੍ਹਾ ਰਾਜਾਂ 'ਚ ਤਾਂ ਇਹ ਕੁਛ ਆ। ਉਹਨਾਂ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਉਸ ਤਰ੍ਹਾਂ ਦੀ ਇਨਵੈਸਟਮੈਂਟ ਆ। ਹੋਰ ਜੇ ਕੋਈ ਮਾੜਾ ਮੋਟਾ ਕ੍ਰਾਈਮ, ਕੋਈ ਬੰਦਾ ਕ੍ਰਾਈਮ ਦੇ ਵਿੱਚ ਇਨਵੋਲਵ ਉਹਦਾ ਐਨਕਾਊਂਟਰ ਚੱਕ ਕੇ ਕਰਤਾ, ਜਾਨੋਂ ਹੀ ਮਾਰਤਾ, ਮੁੱਦਾ ਹੀ ਖਤਮ ਕਰਤਾ। ਸੋ ਕਹਿਣ ਤੋਂ ਭਾਵ ਹੈ ਕਿ ਜਿਹੜੀ ਨਿਆਂ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਨਾ ਸਮਾਜ ਦੇ ਵਿੱਚ, ਉਹ ਉੱਥੋਂ ਗਾਇਬ ਆ। ਤੇ ਇਹਦੀ ਜੱਦ ਦੇ ਵਿੱਚ ਨਾ ਸਿਰਫ ਘੱਟ ਗਿਣਤੀਆਂ ਆ ਰਹੀਆਂ, ਹੁਣ ਹਰ ਉਹ ਬੰਦਾ ਆ ਰਿਹਾ ਜਿਹੜਾ ਬੰਦਾ ਸਰਕਾਰੀ ਗੁੰਡਾ ਤੰਤਰ ਨੂੰ ਰੋਕਣ ਦੀ ਕੋਸ਼ਿਸ਼ ਕਰਦਾ।
ਪੋਲੀਟੀਕਲ ਗੁੰਡਾਗਰਦੀ ਨੂੰ, ਪ੍ਰਸ਼ਾਸਨਿਕ ਗੁੰਡਾਗਰਦੀ ਨੂੰ ਰੋਕਣ ਦਾ ਯਤਨ ਕਰਦਾ। ਤੇ ਇਹ ਟਿੱਬਰੇਵਾਲ ਹੋਣੀ ਜਾਂ ਇਹਨਾਂ ਦੇ ਹੋਰ ਜਿਹੜੇ ਨੇੜੇ ਤੇੜੇ ਨੇ, ਉਹ ਬਹੁ ਗਿਣਤੀਵਾਦ ਦੀ ਸਿਆਸਤ ਨੂੰ ਬੜਾ ਸੈਲੀਬ੍ਰੇਟ ਕਰਦੇ ਹੋਣਗੇ ਕਿ ਹਾਂ ਸਾਡਾ ਤਾਂ ਯੋਗੀ ਆ ਗਿਆ ਜੀ, ਵਾਹ ਕਿਆ ਬਾਤ ਹੈ, ਬਹੁਤ ਚਿਰਾਂ ਬਾਅਦ ਹਿੰਦੂਆਂ ਦਾ ਰਾਜ ਆਇਆ, ਲੈ ਲਓ ਹਿੰਦੂਆਂ ਦਾ ਰਾਜ। ਰਾਜ ਕਰਨ ਵਾਲਾ ਜਿਹੜਾ ਬੰਦਾ, ਉਹਦਾ ਇਹ ਜ਼ਰੂਰੀ ਹੋਣਾ ਕਿ ਉਹ ਹਿੰਦੂ ਆ, ਮੁਸਲਮਾਨ ਆ, ਜਾਂ ਕਿਸੇ ਵੀ ਤਰੀਕੇ ਦੀ ਕਿਸੇ ਵੀ ਕੌਮ ਦੇ ਵਿੱਚੋਂ ਹੈ, ਉਹਦੇ ਨਾਲੋਂ ਵੀ ਇਹ ਜ਼ਰੂਰੀ ਗੱਲ ਹੈ ਕਿ ਉਹ ਬੰਦੇ ਦਾ ਰਾਜ ਕਰਨ ਦਾ ਤਰੀਕਾਕਾਰ ਕੀ ਹੈ। ਕਿ ਉਹ ਗੁੰਡਾਗਰਦ ਹੋਇਆ ਤਾਂ ਕੋਈ ਵੀ ਹੈ, ਉਹਨੇ ਬਖਸ਼ਣਾ ਕਿਸੇ ਨੂੰ ਨਹੀਂਗਾ। ਜੇ ਉਹ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਵਾਲਾ ਡਿਕਟੇਟਰ ਟਾਈਪ ਬੰਦਾ, ਉਹਨੇ ਕਿਸੇ ਨੂੰ ਨਹੀਂ ਬਖਸ਼ਣਾ। ਉਹ ਇੱਕ ਝੂਠਾ ਇੱਕ ਵਰਤਾਰਾ ਜ਼ਰੂਰ ਹੁੰਦਾ, ਸਾਨੂੰ ਲੱਗਦਾ ਹੁੰਦਾ ਕਿ ਸ਼ਾਇਦ ਇਹ ਸਾਡਾ ਬੰਦਾ, ਸਾਨੂੰ ਲੱਗਦਾ ਹੁੰਦਾ ਕਿ ਸਾਡੇ ਲਈ ਬਹੁਤ ਕੁਝ ਕਰੂਗਾ, ਪਰ ਉਹ ਬੰਦੇ ਭੁਲੇਖੇ ਦੂਰ ਕਰ ਦਿੰਦੇ ਆ। ਆਉਣ ਵਾਲੇ ਟਾਈਮ ਦੇ ਵਿੱਚ ਹੋਣੇ ਆ ਭੁਲੇਖੇ ਦੂਰ, ਇੱਥੇ ਵੀ ਹੋਣੇ ਆ। ਜਿਹਨਾਂ ਲੋਕਾਂ ਨੂੰ ਲੱਗਦਾ ਨਾ ਕਿ ਫਲਾਂ ਬੰਦੇ, ਇਹ ਬੰਦੇ ਰੱਬ ਨੇ, ਇਹ ਸਾਡੀ ਕਿਸਮਤ ਬਦਲ ਦੇਣਗੇ, ਇਹ ਕਾਇਆ ਕਲਪ ਕਰ ਦੇਣਗੇ, ਉਹਨਾਂ ਨੇ ਭੁਲੇਖੇ ਦੂਰ ਕਰ ਦੇਣੇ ਆ। ਉੱਥੇ ਲੋਕਾਂ ਦੇ ਹੋਏ ਆ। ਸ਼ੇਖ ਹਸੀਨਾ ਨੇ ਭੁਲੇਖੇ ਦੂਰ ਕੀਤੇ ਆ। ਬਸ਼ਰ ਅਲ ਅਸਦ ਦੇ ਪਰਿਵਾਰ ਨੂੰ ਲੋਕਾਂ ਨੇ, ਜਿੱਦੇ ਉਹ ਬਣੇ ਸੀ ਉਹਦਾ ਪਿਓ ਰਾਸ਼ਟਰਪਤੀ, ਲੋਕਾਂ ਨੇ ਪਟਾਕੇ ਚਲਾਏ ਸੀਗੇ ਕਿ ਇਹਨਾਂ ਦਾ ਰਾਜ ਆ ਗਿਆ, ਤੇ ਜਦੋਂ ਗਏ ਨੇ ਉਦੋਂ ਹਾਲ ਦੇਖ ਲਓ। ਤੇ 14 ਸਾਲ ਦੇ ਮੁੰਡੇ ਨੇ 11 ਸਾਲ ਪਹਿਲਾਂ ਕੰਨ ਤੇ ਲਿਖਤਾ ਸੀ ਯੂ ਆਰ ਨੈਕਸਟ ਡਾਕਟਰ, ਕਿ ਡਾਕਟਰ ਅਗਲੀ ਵਾਰੀ ਤੇਰੀ ਹੈ, ਕਿਉਂਕਿ ਬਸ਼ਰ ਅਲ ਅਸਦ ਡਾਕਟਰ ਸੀਗਾ ਲੰਡਨ ਦੇ ਵਿੱਚ ਜਦੋਂ ਉਹਨੂੰ ਰਾਸ਼ਟਰਪਤੀ ਬਣਾ ਦਿੱਤਾ ਗਿਆ ਉੱਥੇ। ਸੋ ਇਹ ਵਕਤੀ ਤੌਰ ਤੇ ਕੁਝ ਗੱਲਾਂ ਸਾਨੂੰ ਐਂ ਲੱਗਦਾ ਹੁੰਦਾ ਕਿ ਸ਼ਾਇਦ ਬਹੁਤ ਤਕੜੀਆਂ ਨੇ, ਬਹੁਤ ਪ੍ਰਚੰਡ ਰੂਪ ਦੇ ਵਿੱਚ ਨੇ ਤੇ ਬਹੁਤ ਕਾਇਆ ਕਲਪ ਹੋ ਜੂਗੀ, ਪਰ ਜਦੋਂ ਅਸੀਂ ਅਮਲੀ ਰੂਪ ਦੇਖਦੇ ਹਾਂ ਉਹਨਾਂ ਚੀਜ਼ਾਂ ਦਾ, ਜਦੋਂ ਅਸੀਂ ਉਹਨਾਂ ਨੂੰ ਲਾਗੂ ਹੁੰਦਿਆਂ ਦੇਖਦੇ ਹਾਂ, ਤਾਂ ਉਦੋਂ ਉਹਨਾਂ ਦਾ ਰੂਪ ਕਿਹੋ ਜਿਹਾ, ਉਦੋਂ ਫਿਰ ਸਾਨੂੰ ਬਿਨਾਂ ਹੈਰਾਨ ਹੋਏ ਹੋਰ ਸਾਡੇ ਕੋਲ ਕੋਈ ਚਾਰਾ ਨਹੀਂ ਹੁੰਦਾ, ਬਿਨਾਂ ਪਛਤਾਵਾ ਕੀਤਾ। ਕਈ ਲੋਕ ਤਾਂ ਚਲੋ ਪਛਤਾਵਾ ਵੀ ਨਹੀਂ ਕਰਦੇ, ਉਹ ਕਹਿੰਦੇ ਛੱਡੋ ਪਰੇ, ਹੋ ਗਿਆ, ਗਲਤੀ ਹੋ ਗਈ, ਛੱਡੋ, ਕੋਈ ਗੱਲ ਨਹੀਂ। ਪਰ ਇੱਕ ਦਿਨ ਪਹਿਲਾਂ ਵੀ ਮੈਂ ਕਿਹਾ ਸੀਗਾ ਕਿ ਜਿਹੜੇ ਲੋਕ WhatsApp ਤੇ ਬਹਿ ਕੇ ਘੱਟ ਗਿਣਤੀਆਂ ਦੇ ਢਹਿ ਰਹੇ ਘਰਾਂ ਦੀਆਂ ਵੀਡੀਓਜ਼ ਸ਼ੇਅਰ ਕਰ ਰਹੇ ਨੇ, ਕਦੇ ਉਹਨਾਂ ਦੀ ਵਾਰੀ ਆ ਜਾਣੀ ਹੈ, ਉਦੋਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਸਾਡੇ ਨਾਲ ਕੀ ਹੋ ਗਿਆ। ਇਹ ਹੋ ਚੁੱਕਿਆ ਮੱਧ ਪ੍ਰਦੇਸ਼ ਦੇ ਵਿੱਚ। ਇੱਕ ਭਾਜਪਾਈ ਬੰਦੇ ਨੇ, ਆਦੀਵਾਸੀ, ਮੈਨੂੰ ਕਈ ਚੀਜ਼ਾਂ ਤੁਹਾਨੂੰ ਭੁੱਲਦੀਆਂ ਹੀ ਨਹੀਂ ਆ, ਸਦੀਵ ਹੀ ਤੁਹਾਡੇ ਮਨਾਂ ਦੇ ਵਿੱਚ ਉੱਕਰ ਜਾਂਦੀਆਂ, ਉਹ ਤੁਹਾਡੇ ਦਿਲ ਤੇ ਉੱਕਰ ਜਾਂਦੀਆਂ। ਉਹ ਬੰਦੇ ਨੇ ਆਦੀਵਾਸੀ ਨੌਜਵਾਨ ਦੇ ਸਿਰ ਦੇ ਵਿੱਚ ਪਿਸ਼ਾਬ ਕਰਤਾ। ਚੋਣਾਂ ਹੋਣੀਆਂ ਸੀ, ਮੁੱਖ ਮੰਤਰੀ ਸ਼ਿਵਰਾਜ ਚੌਹਾਨ ਜਿਹਦੇ ਰਾਜ ਦੇ ਵਿੱਚ ਦਲਿਤਾਂ ਦੇ ਉੱਤੇ, ਆਦੀਵਾਸੀਆਂ ਦੇ ਉੱਤੇ ਜ਼ੁਲਮ ਹੁੰਦਾ ਰਿਹਾ, ਉਹ ਬੰਦਾ ਉਹਨਾਂ ਦੇ ਘਰੇ ਗਿਆ ਕਿਉਂਕਿ ਵੋਟਾਂ ਸੀਗੀਆਂ। ਘਰੇ ਜਾ ਕੇ ਉਹਨੇ ਮਾਫੀ ਮੰਗੀ, ਤੇ ਜਿਹੜਾ ਉਹ ਬੀਜੇਪੀ ਦਾ ਸੀਗਾ ਬੰਦਾ ਜਿਹਨੇ ਘਟੀਆ ਕਰਤੂਤ ਕੀਤੀ ਸੀ, ਉਹਦਾ ਘਰ ਢਾਹ ਦਿੱਤਾ ਗਿਆ। ਅਗਲੇ ਦਿਨ ਉਹਦਾ ਪਿਓ ਰੋਂਦਾ ਵਿਲਕਦਾ ਸੀ ਬੈਠਾ ਉੱਥੇ। ਉਹ ਕਹਿੰਦਾ ਕਾਸ਼ ਜਦੋਂ ਦੂਜਿਆਂ ਦੇ ਘਰਾਂ ਤੇ ਬਲਡੋਜ਼ਰ ਚੱਲ ਰਿਹਾ ਸੀਗਾ ਉਦੋਂ ਮੈਂ ਬੋਲਿਆ ਹੁੰਦਾ, ਅੱਜ ਮੇਰੀ ਵਾਰੀ ਨਾ ਹੀ ਹੁੰਦੀ। ਜੇਕਰ ਅਸੀਂ ਹੋਰਾਂ ਤੇ ਹੋ ਰਹੇ ਜ਼ੁਲਮ ਦੇ ਲਈ ਚੁੱਪ ਹਾਂ ਤਾਂ ਇਹਦਾ ਇੱਕੋ ਇੱਕ ਮਤਲਬ ਹੈ ਕਿ ਅਸੀਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਾਂ, ਹੋਰ ਕੁਛ ਨਹੀਂਗਾ। ਬੋਲਣਾ ਚਾਹੀਦਾ, ਕਿਸੇ ਵੀ ਪੱਧਰ ਤੇ ਬੋਲੋ, ਕਿਵੇਂ ਵੀ ਬੋਲੋ, ਰਿਐਕਟ ਜ਼ਰੂਰ ਕਰੋ ਉਸ ਚੀਜ਼ ਨੂੰ। ਔਰ ਇਹ ਜਿਹੜੇ ਯੂਪੀ ਦੇ ਟਿੱਬਰੇਵਾਲ ਹੋਣੀ ਨੇ, ਇਹਨਾਂ ਦਾ ਦੋਸ਼ ਸਿਰਫ ਇਹਨਾਂ ਸੀਗਾ ਕਿ ਇਹਨੇ ਸਰਕਾਰੀ ਘੁਟਾਲੇ ਨੂੰ ਉਜਾਗਰ ਕੀਤਾ ਤੇ ਜਾ ਕੇ ਇਹਨਾਂ ਦਾ ਘਰ ਹੀ ਢਾਹ ਦਿੱਤਾ ਗਿਆ। ਬਹੁਤ ਬਹੁਤ ਧੰਨਵਾਦ। ਪੰਜਾਬੀ DSC ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ DSC ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।